पुलिस इन्हां दी खातर घरों मां ते धी नूं लै गई आ, थाणे लिजा के बहुत तशद्दद किया, जिहदा करके जिहड़ी लड़की आ वो नकारा हो गई ते मंजे नाल जुड़ गई। उदों बाद तीला तीला हो के हुण उहदी पिछले दसंबर महीने दे विच मौत हो गई आ ते लगातार 3 साल तो लैके असीं इंसाफ लैण दे लई लड़ाई लड़ते आ रहे हैं। पहला बहुत बड़े बड़े जगराओं शहर के अंदर कट किए ते हुण असीं पक्का धरना जिहड़ा सिटी थाणे के मूहरे ला के बैठे हाँ भी जिन्ना चਿਰ ये पीड़ित परिवार को इंसाफ नहीं मिलता उन्ना चਿਰ असीं जिहड़ा धरना इहनूं चक्कांगे नहीं। प्रशासन आ इत्थों के पुलिस के उच्च अधिकारी आ वो टस तो मस नहीं हो रहे। इस गल का जिहड़ा पता सानू बाद विच लग्या कि असल दे विच वो मैनू लैण आए सीगे, पर आम ही जिवें पुलिस आ वो फड़न किसे नूं आउंदी आ ते चक के सारे टब्बर नूं लै जांदी आ। मैं ਤਰਲੋਚਨ ਸਿੰਘ ਝੋਡਾ, ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਇਕਾਈ ਲੁਧਿਆਣਾ। ਅੱਜ ਅਸੀਂ ਇੱਥੇ ਬੀਬੀ ਕੁਲਵੰਤ ਕੌਰ ਤੇ ਉਹਦੀ ਮਾਤਾ ਦੇ ਨਾਂ ਨਜਾਇਜ਼ ਹਿਰਾਸਤ 'ਚ ਰੱਖ ਕੇ ਜੋ ਕਰੰਟ ਲਗਾ ਕੇ ਪੁਲਿਸ ਤਸ਼ੱਦਦ ਕਰਕੇ ਉਹਨਾਂ ਨਾਲ ਬਹੁਤ ਪਰਿਵਾਰ ਨਾਲ ਧੱਕੇਸ਼ਾਹੀ ਹੋਈ ਆ। ਇਹ ਮਾਸਟਰ ਜੀ ਇਕਬਾਲ ਸਿੰਘ ਰਸੂਲਪੁਰਾ ਸਾਡੇ ਨਾਲ ਜਿਨ੍ਹਾਂ ਦੇ ਉੱਤੇ ਪਰਚਾ ਦਰਜ ਸੀ। ਪੁਲਿਸ ਇਹਨਾਂ ਦੀ ਖਾਤਰ ਘਰੋਂ ਮਾਂ ਤੇ ਧੀ ਨੂੰ ਲੈ ਗਈ ਆ, ਥਾਣੇ ਲਿਜਾ ਕੇ ਬਹੁਤ ਤਸ਼ੱਦਦ ਕੀਤਾ, ਜਿਹਦਾ ਕਰਕੇ ਜਿਹੜੀ ਲੜਕੀ ਆ ਉਹ ਨਕਾਰਾ ਹੋ ਗਈ ਤੇ ਮੰਜੇ ਨਾਲ ਜੁੜ ਗਈ। ਉਦੋਂ ਬਾਅਦ ਤੀਲਾ ਤੀਲਾ ਹੋ ਕੇ ਹੁਣ ਉਹਦੀ ਪਿਛਲੇ ਦਸੰਬਰ ਮਹੀਨੇ ਦੇ ਵਿੱਚ ਮੌਤ ਹੋ ਗਈ ਆ। ਇਹ ਕੇਸ ਨੂੰ ਅਸੀਂ ਲਗਾਤਾਰ ਪਹਿਲਾਂ ਤੋਂ ਲੈ ਕੇ ਇਹਦੇ ਨਾਲ ਜੁੜੇ ਹੋਏ ਆ ਤੇ ਲਗਾਤਾਰ 3 ਸਾਲ ਤੋਂ ਲੈ ਕੇ ਅਸੀਂ ਇਨਸਾਫ ਲੈਣ ਦੇ ਲਈ ਲੜਾਈ ਲੜਦੇ ਆ ਰਹੇ ਹਾਂ। ਹੁਣ ਅਸੀਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ, ਜਿਹਦੇ 'ਚ ਕਿਸਾਨ ਜਥੇਬੰਦੀਆਂ ਵੀ ਆ, ਮਜ਼ਦੂਰ ਜਥੇਬੰਦੀਆਂ ਵੀ ਆ, ਉਹਨਾਂ ਵੱਲੋਂ ਮਿਥੇ ਪ੍ਰੋਗਰਾਮ ਅਨੁਸਾਰ ਪਹਿਲਾਂ ਬਹੁਤ ਵੱਡੇ ਵੱਡੇ ਜਗਰਾਉਂ ਸ਼ਹਿਰ ਦੇ ਅੰਦਰ ਕੱਟ ਕੀਤੇ ਤੇ ਹੁਣ ਅਸੀਂ ਪੱਕਾ ਧਰਨਾ ਜਿਹੜਾ ਸਿਟੀ ਥਾਣੇ ਦੇ ਮੂਹਰੇ ਲਾ ਕੇ ਬੈਠੇ ਹਾਂ ਵੀ ਜਿੰਨਾ ਚਿਰ ਇਹ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਜਿਹੜਾ ਧਰਨਾ ਇਹਨੂੰ ਚੱਕਾਂਗੇ ਨਹੀਂ। ਪਰ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਆ, ਇੱਥੋਂ ਦੇ ਪੁਲਿਸ ਦੇ ਉੱਚ ਅਧਿਕਾਰੀ ਆ, ਉਹ ਟਸ ਤੋਂ ਮਸ ਨਹੀਂ ਹੋ ਰਹੇ। ਇੱਕੋ ਹੀ ਉਹਨਾਂ ਦੀ ਗੱਲ ਫੜੀ ਵੀ ਆ ਕਿ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਹੋਵੋ ਤਾਂ ਕਿ ਉਹਨਾਂ ਦੀ ਸਾਜ਼ਿਸ਼ ਦੇ ਤਹਿਤ ਜਿਹੜਾ ਪਰਚਾ ਇਹਨੂੰ ਕੈਂਸਲ ਕੀਤਾ ਜਾ ਸਕੇ ਤੇ ਪਰਿਵਾਰ ਆ ਜਿਹੜਾ ਉਹਨੂੰ ਇੱਕ ਆਸ ਦੀ ਕਰਨ ਜਿਹੜੀ ਮਾੜੀ ਮੋਟੀ ਜਾਗੀ ਸੀ ਉਹ ਤੋਂ ਬਿਰਵਾ ਕੀਤਾ ਜਾ ਸਕੇ। ਪਰ ਅਸੀਂ ਇਹਨਾਂ ਚਾਲਾਂ ਨੂੰ ਸਮਝਦੇ ਹਾਂ ਤੇ ਲਗਾਤਾਰ ਲੜਾਈ ਦੇ ਮੈਦਾਨ ਦੇ ਵਿੱਚ ਆ। ਜਿਨ੍ਹਾਂ ਤੇਰੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਲੜਦੇ ਰਹਾਂਗੇ। ਸਰ ਮਸਲਾ ਇਹ ਸੀਗਾ ਕਿ ਵੀ 14/7/2005 ਨੂੰ ਮੇਰੀ ਮਾਤਾ ਤੇ ਨੌਜਵਾਨ ਭੈਣ 18-20 ਸਾਲ ਦੀ ਉਹਨੂੰ ਘਰੋਂ ਚੱਕ ਲਿਆਂਦਾ ਤੇ ਰਾਤ ਨੂੰ ਅੰਨਾ ਤਸ਼ੱਦਦ ਕੀਤਾ, ਕਰੰਟ ਲਾਤਾ। ਕਰੰਟ ਇੰਨਾ ਜ਼ਿਆਦਾ ਲਾਤਾ ਕਿ ਹੌਲੀ ਹੌਲੀ ਜਿਹੜੀ ਗੁੱਡੀ ਸਾਡੀ ਕੁਲਵੰਤ ਕੌਰ ਉਹ ਨਕਾਰਾ ਹੋਈ ਤੇ ਨਕਾਰਾ ਹੋ ਕੇ ਮੰਜੇ ਤੇ ਪੈ ਗਈ। ਪਹਿਲੇ ਦਿਨ ਤੋਂ ਹੀ ਅਸੀਂ ਜਿਹੜੀ ਪਿੰਡ ਦੀ ਪੰਚਾਇਤ ਜਿਹੜੀ ਕਿ ਉਹਨਾਂ ਨੂੰ ਦੂਜੇ ਦਿਨ ਛਡਾ ਕੇ ਲੈ ਕੇ ਆਈ, ਉਹਨੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰਤੀਆਂ। ਅੱਜ ਵੀ RTI ਦੇ ਵਿੱਚ ਕੋਈ ਹੁਣ ਤੱਕ 35,000 ਚਿੱਠੀਆਂ ਲਿਖ ਕੇ ਅਸੀਂ ਇਹ ਢੇਰਾਂ ਦੇ ਢੇਰ ਰਿਕਾਰਡ ਆ ਜਿਹੜਾ ਉਹ ਕਢਾਇਆ, ਇੱਕ ਇੱਕ ਸਬੂਤ ਇਕੱਠਾ ਕੀਤਾ। ਪੁਲਿਸ ਨੇ ਕਿਵੇਂ ਝੂਠਾ ਕੇਸ ਬਣਾਇਆ ਉਹ ਸਾਬਤ ਕੀਤਾ। ਸਾਰੀਆਂ ਜਾਲੀ ਰੇਡਾਂ ਜੋ ਉਹਨਾਂ ਨੇ ਕਾਗਜ਼ਾਂ ਦੇ ਵਿੱਚ ਦਿਖਾਈਆਂ ਉਹ ਸਾਬਤ ਕੀਤੀਆਂ। IG ਤੋਂ ਲੈ ਕੇ IG DIG ਤੇ DGP ਹਿਊਮਨ ਰਾਈਟ ਰਜਿੰਦਰ ਸਿੰਘ ਉਹਨਾਂ ਨੇ ਬਕਾਇਦਾ ਰੂਪ ਦੇ ਵਿੱਚ ਇੱਕ ਪੜਤਾਲ ਕਰਕੇ ਇਹ ਸਾਰੇ ਜਿਹੜੇ ਨਜਾਇਜ਼ ਹਿਰਾਸਤ ਤੇ ਝੂਠਾ ਰਿਕਾਰਡ ਉਹ ਸਾਬਤ ਕੀਤਾ। ਪਰ ਫਿਰ ਵੀ ਜਿਹੜਾ ਪਰਚਾ ਉਹ ਜਾਣ ਬੁੱਝ ਕੇ ਜਿਹੜੇ ਪੁਲਿਸ ਅਧਿਕਾਰੀ ਆ, ਉੱਚ ਪੁਲਿਸ ਅਧਿਕਾਰੀ, ਉਹ ਉਹਦੇ ਤੇ ਦਰਜ ਨਹੀਂ ਸੀ ਕਰ ਰਹੇ। ਜਦੋਂ ਕਿ ਹੋਮ ਸੈਕਟਰੀ ਨੇ ਸਪੈਸ਼ਲ ਤੌਰ ਦੇ ਉੱਤੇ ਆਰਡਰ ਕੀਤੇ, ਨੈਸ਼ਨਲ SC ਕਮਿਸ਼ਨ ਨੇ ਆਰਡਰ ਕੀਤੇ ਕਿ ਪਰਚਾ ਦਰਜ ਕੀਤਾ ਜਾਵੇ, ਪਰ ਜਾਣ ਬੁੱਝ ਕੇ ਪਰਚਾ ਨਹੀਂ ਸੀ ਦਰਜ ਕੀਤਾ। ਪਰ ਹੁਣ ਕਦੋਂ ਕੀਤਾ? ਜਦੋਂ ਉਹ ਸਾਡੀ ਕੁੜੀ ਦੀ ਮੌਤ ਹੋ ਗਈ, ਉਦੋਂ ਦੂਜੇ ਦਿਨ ਪਰਚਾ ਦਰਜ ਕੀਤਾ। ਇਸ ਗੱਲ ਦਾ ਜਿਹੜਾ ਪਤਾ ਸਾਨੂੰ ਬਾਅਦ ਵਿੱਚ ਲੱਗਿਆ ਕਿ ਅਸਲ ਦੇ ਵਿੱਚ ਉਹ ਮੈਨੂੰ ਲੈਣ ਆਏ ਸੀਗੇ, ਪਰ ਆਮ ਹੀ ਜਿਵੇਂ ਪੁਲਿਸ ਆ ਉਹ ਫੜਨ ਕਿਸੇ ਨੂੰ ਆਉਂਦੀ ਆ ਤੇ ਚੱਕ ਕੇ ਸਾਰੇ ਟੱਬਰ ਨੂੰ ਲੈ ਜਾਂਦੀ ਆ, ਇਸ ਤਰ੍ਹਾਂ ਹੋਇਆ ਸੀ। ਮੇਰੇ ਉੱਤੇ ਪੁਲਿਸ ਨੇ ਇਹ ਇਲਜ਼ਾਮ ਲਾਇਆ ਸੀ ਕਿ ਤੂੰ ਆਪਦੀ ਹੀ ਸਕੀ ਭਤੀਜੀ ਜਿਹਦਾ ਸਾਲ ਪਹਿਲਾਂ ਜਿਹਨੇ ਪੱਖੇ ਨਾਲ ਫਾਹਾ ਲੈ ਲਿਆ ਸੀ ਉਹਦਾ ਤੂੰ ਕਤਲ ਕੀਤਾ ਵਾ। ਪੁਲਿਸ ਨੇ ਕੀ ਕੀਤਾ, ਜਦੋਂ ਮਾਤਾ ਨੂੰ ਤੇ ਗੁੱਡੀ ਨੂੰ ਛਡਾ ਲਿਆ ਸਾਡੇ ਪਿੰਡ ਦੀ ਪੰਚਾਇਤ, ਇਹ ਵਾਅਦਾ ਕਰਕੇ ਕਿ ਅਸੀਂ ਭਰਾ ਨੂੰ ਪੇਸ਼ ਕਰ ਦਿੰਦੇ ਹਾਂ, ਜਿਹੜੀ ਕਿ ਮੈਨੂੰ ਪੇਸ਼ ਕਰਤਾ। ਤੇ ਸਰਪੰਚ ਜਿਹੜਾ SHO ਸੀ ਉਹਨੇ ਕੀ ਕੀਤਾ, ਆਪ ਦੇ 2 ਖਾਸ ਬੰਦੇ ਗਵਾਹ ਬਣਾ ਕੇ
ਇੱਕ ਨੂੰ ਸਰਪੰਚ, ਇੱਕ ਮੈਂਬਰ ਜਿਹਦੇ ਘਰੇ ਉਹ ਕਿਰਾਏ ਤੇ ਰਹਿੰਦਾ ਸੀ ਉਹਨੂੰ ਗਵਾਹ ਬਣਾ ਲਿਆ। ਸਰਪੰਚ ਕਹਿੰਦਾ ਕਿ ਮੇਰੇ ਕੋਲ ਇਹ ਮੰਨਿਆ ਵਾ, ਤੇ ਜਿਹੜਾ ਮੈਂਬਰ ਸੀ ਉਹ ਕਹਿੰਦਾ ਵੀ ਸਾਲ ਪਹਿਲਾਂ ਮੈਂ ਇਹਨਾਂ ਦੇ ਘਰ ਨੂਰ ਦੀ ਤੜਕੇ 4-5 ਵਜੇ ਲੰਘਿਆ ਜਾਂਦਾ ਸੀ, ਇਹ ਘਰ ਦੇ ਵਿੱਚ ਉੱਚੀ ਉੱਚੀ ਵਿਹੜੇ 'ਚ ਖੜੇ ਗੱਲਾਂ ਕਰਦੇ ਸੀ, ਰਾਏ ਬਣਾਉਂਦੇ ਸੀ ਕਿ ਆਪਾਂ ਕਤਲ ਕਰਨਾ ਵਾ। ਇਹ ਦੋ ਗਵਾਹ ਬਣਾ ਕੇ ਕਤਲ ਬਣਾਤਾ। ਜਦੋਂ ਕਿ ਨਾ ਕਤਲ ਹੋਇਆ ਤੇ ਸਾਰੇ ਦਾ ਸਾਰਾ ਸਾਲ ਭਰ ਬੈਕ ਦੀ ਡੇਟ ਦੇ ਵਿੱਚ ਪਿੱਛੇ ਨੂੰ ਮਤਲਬ ਜਿਮਨੀ ਰਿਕਾਰਡ ਫੇਕ ਤਿਆਰ ਕਰ ਲਿਆ। ਉਹ ਸਾਰਾ ਫਿਰ ਮੈਂ ਆਰਟੀਆਈ ਦੇ ਵਿੱਚ ਕਢਾਇਆ। ਉਹ ਫੇਕ ਕਿਵੇਂ ਪਤਾ ਲੱਗਿਆ ਸਾਨੂੰ ਕਿ ਜਿਮਨੀ ਰਿਕਾਰਡ ਜਿਹੜਾ ਮਤਲਬ ਕਤਲ ਕੇਸ ਦਾ ਬਣਾਇਆ ਉਹਦੇ ਵਿੱਚ 40 ਰੇਡਾਂ ਦਿਖਾਈਆਂ, ਬੈਕ ਡੇਟ ਨੂੰ ਸਾਲ ਭਰ ਦਾ ਗੈਪ ਸੀਗਾ ਵਿਚਾਲੇ। ਉਹਨੂੰ ਪੁਰ ਕਰਨ ਵਾਸਤੇ ਉਹ 40 ਰੇਡਾਂ ਦੇ ਵਿੱਚ ਅੱਧੀਆਂ ਸਰਕਾਰੀ ਜਿਪਸੀ ਤੇ ਦਿਖਾਤੀਆਂ, ਅੱਧੀਆਂ ਪ੍ਰਾਈਵੇਟ ਵਹੀਕਲ ਤੇ। ਸਰਕਾਰੀ ਜਿਪਸੀ ਦੀ ਜਦੋਂ ਮੈਂ ਲੌਗ ਬੁੱਕ ਮੰਗੀ ਤਾਂ ਇੱਕ ਵੀ ਰੇਡ ਉਹਦੇ 'ਚ ਦਰਜ ਨਹੀਂ। ਜਦੋਂ ਮੈਂ ਪ੍ਰਾਈਵੇਟ ਰਿਕਾਰਡ ਮੰਗਿਆ ਵੀ ਤੂੰ ਰੇਡਾਂ ਕਰਦਾ ਸੀ ਤਾਂ ਉਹ ਜਿਹੜੇ ਸਕੂਟਰਾਂ ਮੋਟਰਸਾਈਕਲਾਂ ਦੇ ਨੰਬਰ ਦਿੱਤੇ ਉਹ ਏਜੰਸੀ 'ਚੋਂ ਹੀ ਬਾਅਦ 'ਚ ਨਿਕਲਦੇ ਆ, ਮਤਲਬ ਏਜੰਸੀ 'ਚੋਂ ਨਿਕਲੇ 2004-5-6 ਦੇ ਵਿੱਚ ਤੇ ਰੇਡਾਂ 2004-5 ਦੀਆਂ। ਕਹਿਣ ਦਾ ਮਤਲਬ ਫੇਕ ਬਣੇ। ਉਸ ਤੋਂ ਬਾਅਦ ਫਿਰ ਉਹਨੇ ਇਸ ਗੱਲ ਦੇ ਉੱਤੇ ਮਾਫੀਨਾਮਾ ਦੇ ਕੇ ਮਾਫੀ ਵੀ ਮੰਗੀ, ਉਹ ਵੀ ਸਾਡੇ ਕੋਲੇ ਆਰਟੀਆਈ ਦੇ ਵਿੱਚ ਫਿਰ ਮੈਂ ਲਿਆ। ਇਸ ਤੋਂ ਬਾਅਦ ਫਿਰ ਮੈਂ ਸਾਰਾ ਰੋਜ਼ਨਾਮਚਾ ਮੰਗ ਲਿਆ, ਰੋਜ਼ਨਾਮਚੇ 'ਚ ਇੱਕ ਵੀ ਰੇਡ ਦਰਜ ਨਹੀਂ, ਉਹ ਵੀ ਸਾਰਾ ਮੇਰੇ ਕੋਲੇ ਹੁਣ ਵੀ ਮੇਰੇ ਕੋਲੇ ਅਵੇਲੇਬਲ ਆ, ਸਾਰੇ ਸਾਲ ਦਾ ਰੋਜ਼ਨਾਮਚਾ। ਹਾਂਜੀ, ਜਾਤੀ ਦੁਸ਼ਮਣੀ ਇਹ ਸੀ ਕਿ ਜਿਸ ਥਾਣੇ ਦਾ ਉਹ ਗੁਰਿੰਦਰ ਸਿੰਘ ਵੱਲ ਅੱਜ ਕੱਲ੍ਹ ਡੀਐਸਪੀ ਆ, ਉਹ ਜਿਹੜੇ ਸਿਟੀ ਥਾਣੇ ਜਗਰਾਉਂ ਦਾ ਆਪਦੇ ਆਪ ਨੂੰ ਐਸਐਚਓ ਕਹਿੰਦਾ, ਉਹ 2004-5 'ਚ ਥਾਣਾ ਹੀ ਹੈ ਨਹੀਂ ਸੀ। ਫਿਰ ਪੁਲਿਸ ਨੂੰ ਇਹ ਗੱਲ ਲਿਖ ਕੇ ਮੈਨੂੰ ਦੇਣੀ ਪਈ, ਡੀਆਈਜੀ ਦਫ਼ਤਰ ਨੂੰ, ਡੀਜੀਪੀ ਦਫ਼ਤਰ ਨੂੰ, ਕਿ ਥਾਣਾ ਭਾਵੇਂ ਨਹੀਂ ਸੀ ਪਰ ਸਾਡੇ ਅਫਸਰਾਂ ਦੇ ਜਵਾਨੀ ਹੁਕਮਾਂ ਤੇ ਐਸਐਚਓ ਲੱਗਿਆ ਸੀ। ਇਹ ਰਿਕਾਰਡ ਵੀ ਮੇਰੇ ਕੋਲੇ ਆ। ਕਹਿਣ ਦਾ ਮਤਲਬ ਕੀ ਵੀ ਇਹ ਜਿਹੜੇ ਪੰਜਾਬ ਪੁਲਿਸ ਦੇ ਕੁਝ ਇਸ ਤਰ੍ਹਾਂ ਦੇ ਥਾਣੇ ਜਿਹੜੇ ਕਾਲੇ ਦੌਰ ਮੌਕੇ ਦੇ ਉਵੇਂ ਹੀ ਤੁਰੇ ਆਉਂਦੇ ਰਹੇ ਤੇ ਉਹਦਾ ਜਿਹੜਾ ਪਰਛਾਵਾਂ ਉਹ 2005 ਤੱਕ ਮਤਲਬ ਉਵੇਂ ਰਿਹਾ ਤੇ ਉਹ 2 ਨੰਬਰ ਦੇ ਵਿੱਚ ਥਾਣੇਦਾਰ ਲੱਗਿਆ ਹੋਇਆ ਸੀਗਾ। ਕਾਗਜ਼ਾਂ ਦੇ ਵਿੱਚ ਉਹਦਾ ਕਿਤੇ ਕੋਈ ਰਿਕਾਰਡ ਨਹੀਂ ਹੈਗਾ, ਇਹ ਲਿਖਤੀ ਰੂਪ ਦੇ ਵਿੱਚ ਮੈਨੂੰ ਦਿੱਤਾ ਉਹਨਾਂ ਨੇ। ਉਸ ਤੋਂ ਬਾਅਦ ਇਸ ਥਾਣੇ ਦੇ ਜਦੋਂ ਉਹ ਲੱਗਿਆ ਹੋਇਆ ਸੀ ਤਾਂ ਉਹਦੇ ਕੋਲੇ ਬਹੁਤ ਸਾਰੀਆਂ ਜਿਹੜੇ ਉਹਨੇ ਐਜ ਐਸਐਚਓ ਕਹਿ ਲਓ ਬਈ ਸ਼ਿਕਾਇਤਾਂ ਉਹਦੇ ਕੋਲੇ ਆਈਆਂ ਤੇ ਲੋਕਾਂ ਦੇ ਉੱਤੇ ਅਤਿਆਚਾਰ ਕੀਤੇ। ਉਹ ਸ਼ਿਕਾਇਤਾਂ ਸਾਡੇ ਕੋਲੇ ਆਈਆਂ ਕਿਉਂਕਿ ਮੈਂ ਜਥੇਬੰਦੀਆਂ ਦੇ ਨਾਲ ਜੁੜਿਆ ਹੋਇਆ ਸੀ, ਇਸ ਕਰਕੇ ਉਹਨੇ ਮੈਨੂੰ ਟਾਰਗੇਟ ਕੀਤਾ। ਇੱਕ ਅਚਾਨਕ ਵਾਪਰੀ ਹੋਈ ਘਟਨਾ ਸਾਲ ਪੁਰਾਣੀ ਨੂੰ ਮਰਡਰ ਬਣਾਤਾ ਸਾਲ ਬਾਅਦ। ਉਹ ਉਹਦੇ ਵਿੱਚ ਜਿਹੜੀ ਪਰਿਵਾਰ ਤੇ ਵੀ ਅਤਿਆਚਾਰ ਕੀਤਾ। ਮੁੱਖ ਰੂਪ ਦੇ ਵਿੱਚ ਇਹ ਜਿਹੜੀ ਔਨ ਰਿਕਾਰਡ ਸਾਬਤ ਕਰਦੇ ਅਸੀਂ ਗੱਲ, ਉਹ ਸੀ ਨਜਾਇਜ਼ ਹਰਾਸਤ। ਅਤਿਆਚਾਰਾਂ ਦੇ ਭਾਵੇਂ ਜਿਹੜੇ ਸਬੂਤ ਆ ਉਹ ਮੈਡੀਕਲੀ ਉਸ ਟਾਈਮ ਦੇ ਉੱਤੇ ਪੰਚਾਇਤ ਨੇ ਪੇਸ਼ ਕਰਤੇ, ਪਰ ਮੈਂ ਕਿਉਂਕਿ 3 ਸਾਲ ਬਾਅਦ ਫਿਰ ਮੈਂ ਜੇਲ੍ਹ ਦੇ ਵਿੱਚੋਂ ਆਇਆ, ਮੈਂ ਆ ਕੇ ਸਾਰਾ ਰਿਕਾਰਡ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਕਢਾਇਆ। ਉਦੋਂ ਤੱਕ ਜਿਹੜਾ ਪੁਲਿਸ ਨੇ ਉਹ ਸਾਰਾ ਰਿਕਾਰਡ ਡਿਸਟਰਾਈ ਕਰਤਾ। ਮੇਰੇ ਤੇ ਉਹੀ ਮੇਰੀ ਭਤੀਜੀ ਦਾ ਕੇਸ ਪਾਤਾ 302। ਕਿਉਂ ਲੈ ਗਈ ਸੀ ਤੁਹਾਡੀ ਭਤੀਜੀ ਸੁਸਾਈਡ? ਕਿਹਾ ਜਾ ਰਿਹਾ ਸਾਡੇ ਪਰਿਵਾਰ ਦੇ ਜੋ ਮਤਲਬ ਆਪਦੇ ਹੈਗੇ ਆ ਵਿਚਾਰ ਕਹਿ ਲਓ ਜਾਂ ਵਿਊ ਕਹਿ ਲਓ ਹਾਂ, ਉਹ ਇਹ ਸੀ, ਹਾਂ ਭਰਾ ਭਰਜਾਈ, ਉਹ ਇਹ ਸੀ ਵੀ ਕਿ ਸਾਡੀ ਜਿਹੜੀ ਬੱਚੀ ਸੀ ਇਹ ਮਾਤਾ ਸਾਡੀ ਭਰਜਾਈ ਮੇਰੀ ਨਾਲ ਹੀ ਬੈਠੀ ਆ, ਉਹ ਸੀਗੀ 15-16 ਸਾਲ ਦੀ ਸੀ। 10ਵੀਂ ਦੇ ਵਿੱਚੋਂ 99-90% ਨੰਬਰ ਆਏ। ਮੈਂ ਡਾਕਟਰ ਬਣਨਾ ਵਾ, ਵਧੀਆ ਕਾਲਜ ਦੇ ਵਿੱਚ ਦਾਖਲਾ ਦਵਾਤਾ, ਮੈਡੀਕਲ ਦੇ ਵਿੱਚ ਦਾਖਲਾ ਦਵਾਤਾ, ਨਹੀਂ ਚੱਲ ਸਕੀ, ਅਲਟੀਮੇਟਲੀ ਉਹ ਸੁਸਾਈਡ ਕਰ ਗਈ 31/7/2004, ਜਿਸ ਦਿਨ ਸ਼ਹੀਦ ਊਧਮ ਸਿੰਘ ਜੀ ਦੀ ਛੁੱਟੀ ਹੁੰਦੀ ਆ ਤੇ ਦੂਜੇ ਦੋਨੇ ਬੱਚੇ ਛੋਟੇ ਭਰਾ ਉਹ ਵੀ ਘਰ 'ਚ ਨਹੀਂ। ਉਹਨੇ ਨੇ ਹੀ ਇਹ ਮਾਂ-ਬਾਪ ਨੂੰ ਜਿਹੜੇ ਕਿ ਘਰੇ ਉਸ ਟਾਈਮ ਨਹੀਂ ਸੀਗੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਵੀ ਮੰਮਾ ਘਰ ਦੇ ਵਿੱਚ ਘਟਨਾ ਵਾਪਰ ਗਈ ਆ। ਉਸ ਤੋਂ ਉਹਨਾਂ ਦੇ ਆਉਣ ਤੋਂ ਪਹਿਲਾਂ ਸਾਰੀ ਜਿਹੜੀ ਸਾਡੇ ਜਗਰਾਉਂ ਦੀ ਪੁਲਿਸ ਆ ਉਹ ਅਵੇਲੇਬਲ ਸੀ, ਸ਼ਹਿਰ ਦੇ ਲੋਕ ਮੁਤਬਰ ਸੀਗੇ। ਪੁਲਿਸ ਨੇ ਲਾਸ਼ ਆ ਜਿਹੜੀ ਪੱਖੇ ਨਾਲੋਂ ਲਾ ਕੇ ਬੈੱਡ ਤੇ ਰੱਖ ਲਈ, ਪਰ ਪੱਖੇ ਤੋਂ ਬੈੱਡ ਤੱਕ ਦੇ ਪਾਰਟ ਨੂੰ ਕੰਸੀਲ ਕਰਤਾ ਤੇ ਬੈੱਡ ਤੋਂ ਕਹਾਣੀ ਸ਼ੁਰੂ ਕਰਕੇ ਇਹ ਬਣਾਤਾ ਕਿ ਵੀ ਇਹ ਮਰਡਰ ਇਹਨਾਂ ਨੇ ਖੁਦ ਕੀਤਾ ਤੇ ਬਣਾਇਆ ਸਾਲ ਬਾਅਦ। ਉਹ ਸਾਰੇ ਦਾ ਸਾਰਾ ਅਸੀਂ ਔਨ ਰਿਕਾਰਡ ਜਿਵੇਂ ਕਿ ਇੱਕ ਗੱਲ ਰਿਕਾਰਡ ਦੇ ਉੱਤੇ ਸਾਬਤ ਕੀਤੀ। ਡੀਜੀਪੀ ਰਜਿੰਦਰ ਸਿੰਘ ਜੀ ਦਾ ਮੈਂ ਤੁਹਾਨੂੰ ਫੋਨ ਵੀ ਨੰਬਰ ਵੀ ਦੇਵਾਂਗਾ, ਉਹ ਉਹਨਾਂ ਦੇ ਨਾਲ ਤੁਸੀਂ ਫੋਨ ਤੇ ਵੀ ਗੱਲ ਕਰ ਸਕਦੇ ਹੋ। ਉਹਨਾਂ ਨੇ ਫਿਰ ਇੱਕ ਫਾਈਨਲ ਰਿਪੋਰਟ ਤਿਆਰ ਕੀਤੀ ਕਿ ਇਸ ਪਰਿਵਾਰ ਦੇ ਨਾਲ ਪੁਲਿਸ ਨੇ ਇੰਨਾ ਅਤਿਆਚਾਰ ਕੀਤਾ ਵਾ, ਇਹਨਾਂ ਨੂੰ 5-5 ਲੱਖ ਰੁਪਈਆ 20 ਲੱਖ ਰੁਪਈਆ ਮੁਆਵਜ਼ੇ ਦੀ ਵੀ ਦੇਣਾ ਚਾਹੀਦਾ। ਉਹਨਾਂ ਨੇ ਇਹ ਵੀ ਸਿਫਾਰਿਸ਼ ਕੀਤੀ। ਯੈਸ ਸਰ। ਪਰ ਬਾਵਜੂਦ ਇਸ ਦੇ ਇਸ ਡੀਐਸਪੀ ਨੂੰ ਦੋਨੇ ਸਰਕਾਰਾਂ ਨੇ ਬਚਾਇਆ, ਜਾਣੀ ਦੀ ਕੈਪਟਨ ਅਮਰਿੰਦਰ ਸਿੰਘ ਵਾਲੀ ਕਾਂਗਰਸ ਸਰਕਾਰ ਨੇ ਤੇ ਸੁਖਬੀਰ ਬਾਦਲ ਵਾਲੀ ਜਾਂ ਕਹਿ ਲਈਏ ਵੀ ਬਾਦਲ ਸਾਹਿਬ ਵਾਲੀ ਅਕਾਲੀ ਸਰਕਾਰ ਨੇ। ਕਾਰਨ ਕੀ ਸੀ?
ਇਹ ਬੰਦਾ ਗੁਰਿੰਦਰ ਸਿੰਘ ਬੱਲ ਜਿਹੜਾ ਕਿ ਹੁਣ ਭਵਾਨੀਗੜ੍ਹ ਡੀਐਸਪੀ ਸੀ, ਪਰ ਹੁਣੇ ਪਰਚੇ ਤੋਂ ਬਾਅਦ ਉਹਦੀ ਜਿਹੜੀ ਬਦਲੀ ਆ ਉਹ ਬਹਾਦਰਗੜ੍ਹ ਪੀਏਪੀਏ ਦੇ ਵਿੱਚ ਕੀਤੀ ਗਈ ਆ, ਸਿਰਫ ਇੱਕ ਖਾਨਾ ਪੂਰਤੀ ਵਾਸਤੇ ਇਹਨੂੰ ਪਾਸੇ ਕੀਤਾ ਗਿਆ ਵਾ। ਪਰ ਪਿਛਲੇ ਟਾਈਮ ਦੇ ਵਿੱਚ ਇਹ ਜਿੰਨਾ ਟਾਈਮ ਕੈਪਟਨ ਸਰਕਾਰ ਰਹੀ, ਇਹ ਬੰਦਾ ਸਨੌਰ ਐਸਐਚਓ ਲੱਗੇ ਰਿਹਾ ਔਰ ਉੱਥੇ ਹੀ ਫਿਰ ਡੀਐਸਪੀ ਬਣਾਇਆ। ਸਨੌਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਉਹ ਵੀ ਇਹਦੀ ਸੁਪਰਵਿਜ਼ਨ ਥੱਲੇ ਹੀ ਵਾਪਰੀ ਸੀ, ਜਿਹੜੇ ਇੱਕ ਨੌਜਵਾਨ ਮੁੰਡਿਆਂ ਨੂੰ ਰਾਤ ਨੂੰ ਕੁੱਟਣ ਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ। ਕਹਿਣ ਦਾ ਮਤਲਬ ਮੇਰਾ ਇਹ ਆ ਵੀ ਦੋਨੇ ਸਰਕਾਰਾਂ ਨੇ ਇਹਨੂੰ ਬਚਾਇਆ। ਹੁਣ ਅਸੀਂ ਆਸ ਕਰਦੇ ਸੀ ਕਿ ਭਗਵੰਤ ਮਾਨ ਦੀ ਜਿਹੜੀ ਨਵੀਂ ਸਰਕਾਰ ਬਣੀ ਆ, ਇਹ ਸਾਡੀ ਆਵਾਜ਼ ਨੂੰ ਪਛਾਣੂਗੀ, ਸਮਝੂਗੀ ਤੇ ਸਾਨੂੰ ਇਨਸਾਫ ਦੇਊਗੀ, ਜਿਵੇਂ ਕਿ ਇਹਨਾਂ ਨੇ ਦਾਅਵਾ ਕੀਤਾ ਸੀਗਾ। ਪਰ ਅਜੇ ਤੱਕ ਸਾਡੇ ਜਿਹੜੇ ਹਲਕੇ ਦੇ ਵਿਧਾਇਕ ਆ ਉਹਨਾਂ ਨੇ ਅਖਬਾਰ ਦੇ ਵਿੱਚ ਖਬਰ ਲਵਾਈ ਆ ਕਿ ਮੈਂ ਇਹ ਮਾਮਲਾ ਭਗਵੰਤ ਮਾਨ ਕੋਲੇ ਪਹੁੰਚਾਤਾ ਵਾ, ਪਰ 304, 342, 34 SC ST ਐਕਟ ਦਾ ਪਰਚਾ ਦਰਜ ਹੋਣ ਦੇ ਬਾਵਜੂਦ ਨਾ ਤਾਂ ਉਸ ਬੰਦੇ ਦੀ ਗ੍ਰਿਫਤਾਰੀ ਕੀਤੀ ਗਈ, ਇੱਥੋਂ ਤੱਕ ਕਿ ਅਜੇ ਤੱਕ ਉਹਨੇ ਜ਼ਮਾਨਤ ਵੀ ਨਹੀਂ ਲਈ, ਤੇ ਨਾ ਹੀ ਉਹਦੇ ਕੋਲ ਕੋਈ ਰੈਸਟ ਸਟੇ ਆ। ਪਰ ਪੁਲਿਸ ਚਲਾਕੀ ਕੀ ਵਰਤ ਰਹੀ ਆ ਕਿ ਜਗਰਾਓਂ ਪੁਲਿਸ ਨੇ ਮੇਰੇ ਨਾਂ ਤੇ ਇੱਕ ਫੇਕ ਲੈਟਰ ਬਣਾ ਕੇ ਡੀਜੀਪੀ ਨੂੰ ਲਿਖਤਾ, SSP ਨੇ, ਕਿ ਇਕਬਾਲ ਸਿੰਘ ਜਗਰਾਓਂ ਤੋਂ ਇਹਦੀ ਇਨਵੈਸਟੀਗੇਸ਼ਨ ਨਹੀਂ ਕਰਾਉਣੀ ਚਾਹੁੰਦਾ, ਤੇ ਫਾਈਲ ਆ ਜਿਹੜੀ ਇਨਵੈਸਟੀਗੇਸ਼ਨ ਵਾਸਤੇ ਡਾਇਰੈਕਟਰ ਬਿਊਰੋ ਦਫ਼ਤਰ ਚੰਡੀਗੜ੍ਹ ਡੀਜੀਪੀ ਦਫ਼ਤਰ ਭੇਜਤੀ। ਉਹ ਸਾਨੂੰ ਬੁਲਾ ਰਹੇ ਆ ਕਿ ਸਾਡੇ ਕੋਲੇ ਆਓ। ਅਸੀਂ ਕਿਹਾ ਅਸੀਂ ਤੁਹਾਡੇ ਕੋਲੇ ਆਉਣਾ ਹੀ ਨਹੀਂ, ਕਿਉਂਕਿ ਸਾਨੂੰ ਪਤਾ ਤੁਸੀਂ ਮੁਕੱਦਮਾ ਕੈਂਸਲ ਕਰਨ ਵਾਸਤੇ, ਇਹ ਦੋ ਡੀਐਸਪੀ ਨੂੰ ਬਚਾਉਣ ਵਾਸਤੇ ਤੇ ਦੂਜੇ SI ਨੂੰ ਬਚਾਉਣ ਵਾਸਤੇ ਤੇ ਆਪਦੇ ਸਰਪੰਚ ਨੂੰ ਬਚਾਉਣ ਵਾਸਤੇ ਤੁਸੀਂ ਇੱਕ ਗਾਂਢ ਸਾਂਢ ਕਰ ਲਈ ਆ। ਇਸ ਕਰਕੇ ਅਸੀਂ ਲੋਕ ਕਚਹਿਰੀ ਦੇ ਵਿੱਚ ਤੇ ਸਾਡੇ ਜਿਹੜੇ ਮੀਡੀਆ ਭਰਾਵਾਂ ਰਾਹੀਂ ਇਹ ਮੁੱਦਾ ਅਸੀਂ ਉੱਪਰ ਤੱਕ ਲੈ ਕੇ ਜਾਵਾਂਗੇ। ਅਸੀਂ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਇਸ ਤੁਹਾਡੇ ਮੁਤਾਬਕ ਸ਼ਾਮਲ ਨਹੀਂ ਹੋਵਾਂਗੇ। 304 ਤੋਂ ਇਲਾਵਾ ਕੀ ਲਾਇਆ 304, 342 ਨਜਾਇਜ਼ ਹਿਰਾਸਤ ਵਿੱਚ ਰੱਖਣਾ ਜਾਂ ਝੂਠਾ ਉਹ ਰਿਕਾਰਡ ਬਣਾਉਣਾ, ਤੇ SC ST ਐਕਟ 34 ਇਹ ਧਾਰਾਵਾਂ ਲੱਗੀਆਂ ਹੋਈਆਂ। 304 ਤਾਂ ਬਿੱਲ ਦੀ ਫੇਵਰ ਕਰਨ ਵਾਲੀ ਧਾਰਾ ਨਹੀਂ ਜੀ, 304 ਤਾਂ ਇਸ ਕਰਕੇ ਲਾਈ ਸੀ ਕਿ ਪੁਲਿਸ ਨੇ ਕੀ ਹੁੰਦੀ ਹੈ 304? 304 ਇਸ ਕਰਕੇ ਲਾਈ ਸੀ ਵੀ ਕੁੜੀ ਨੂੰ ਮਰਨ ਵਾਸਤੇ ਮਜਬੂਰ ਮਾਰਨ ਦਾ ਇਰਾਦਾ ਨਹੀਂ ਸੀ, ਪਰ ਮੇਰੇ ਤੋਂ ਮਰ ਗਿਆ, ਇਹ ਹੁੰਦੀ ਹੈ 304। ਬਿਲਕੁਲ ਉਹ ਚਲੋ ਪੁਲਿਸ ਨੇ ਆਪਦੇ ਜਾਂਦਾ ਸੀ, ਬੰਦਾ ਮਰ ਗਿਆ। ਆਪਦੇ ਹਿਸਾਬ ਦੇ ਨਾਲ ਪੁਲਿਸ ਨੇ ਦੇਖੋ ਲਾਈ ਆ। ਅਸੀਂ ਤਾਂ ਮੰਗ ਕਰ ਰਹੇ ਸੀਗੇ ਵੀ ਇੱਕ ਧਾਰਾ ਵਾ ਕਿ ਜੇ ਕਿਸੇ ਬੰਦੇ ਦੇ ਉੱਤੇ ਕੋਈ ਪੁਲਿਸ ਅਫਸਰ ਲੋਕ ਸੇਵਕ ਹੁੰਦੇ ਹੋਏ ਅਦਾਲਤ ਦੇ ਵਿੱਚ ਝੂਠਾ ਰਿਕਾਰਡ ਬਣਾ ਕੇ ਉਹਨੂੰ ਝੂਠੇ ਗਵਾਹਾਂ ਦਵਾ ਕੇ ਉਹਨੂੰ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਦਾ, ਤਾਂ ਉਹ ਧਾਰਾ 100 ਸਾਡੇ ਵਕੀਲ ਸਾਹਿਬ ਦੱਸਦੇ ਆ ਵੀ 193, 194, 97 ਹਾਂ ਇਹ ਧਾਰਾ ਵਾ ਨਹੀਂ IPC ਦੀ, ਤੇ ਉਹਦੇ ਤਹਿਤ ਉਨੀ ਹੀ ਸਜ਼ਾ ਉਸ ਬੰਦੇ ਨੂੰ ਤੇ ਕੇਸ ਚੱਲੂਗਾ, ਉਨੀ ਸਜ਼ਾ ਹੀ ਹੋਊਗੀ ਜਿੰਨੀ ਮੈਨੂੰ ਉਹਦੇ ਵਿੱਚ ਹੋਣੀ ਸੀ। ਜਾਣੀ ਜੇ ਮੈਨੂੰ ਲਾਈਫ ਇੰਪ੍ਰਿਜ਼ਨਮੈਂਟ ਹੋਣੀ ਸੀ ਤਾਂ ਉਹਨੂੰ ਵੀ ਇਹ ਹੋਊਗੀ। ਅਸੀਂ ਮੰਗ ਕਰ ਰਹੇ ਸੀ SSP ਤੋਂ ਵੀ ਇਹ ਧਾਰਾ ਲਾ, ਪਰ ਪੁਲਿਸ ਨੇ ਉਸ ਧਾਰਾ ਤੋਂ ਉਹਨੂੰ ਬਚਾਇਆ। ਨਹੀਂ ਅਜੇ ਤੱਕ ਅਸੀਂ ਆਪ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਇਹ ਸਾਰਾ ਕੁਝ ਸਾਡੀਆਂ ਜਥੇਬੰਦੀਆਂ ਨੇ ਸੰਭਾਲਿਆ ਹੋਇਆ ਵਾ। ਮੈਂ ਤਾਂ ਉੱਥੇ ਉਸੇ 23 ਮਾਰਚ ਤੋਂ ਧਰਨੇ ਦੇ ਉੱਤੇ ਬੈਠਾ ਵਾਂ, ਮੇਰੀ ਮਾਤਾ ਉੱਥੇ ਭੁੱਖ ਹੜਤਾਲ 'ਤੇ ਬੈਠੀ ਆ, ਤਾਂ ਕਿ ਬਈ ਪਰਚਾ ਦਰਜ ਹੋਣ ਤੋਂ ਬਾਅਦ ਉਹ ਬੰਦਾ ਖੁੱਲ੍ਹਾ ਫਿਰਦਾ ਵਾ, ਉਹ ਸਬੂਤਾਂ ਨਾਲ ਵੀ ਹੇਰ ਫੇਰ ਕਰ ਰਿਹਾ ਵਾ, ਉਹ ਹਰ ਕਿਸਮ ਦੇ ਨਾਲ ਪ੍ਰਭਾਵਿਤ ਕਰ ਰਿਹਾ ਵਾ। ਪਰ ਇਹ ਆਮ ਬੰਦੇ ਦੇ ਉੱਤੇ ਜੇ ਇਹ ਧਾਰਾਵਾਂ ਲੱਗੀਆਂ ਹੁੰਦੀਆਂ ਤਾਂ ਉਹਦਾ ਸਾਰਾ ਟੱਬਰ ਚੱਕ ਕੇ ਪੁਲਿਸ ਨੇ ਅੰਦਰ ਕੀਤਾ ਹੁੰਦਾ। ਪਰ ਉਹ ਇੱਕ DSP ਆ, ਉਹ ਇੱਕ SI ਆ। ਮੇਰੇ ਕੋਲੇ ਹਰ ਗੱਲ ਜਿਹੜੀ ਉਹ ਰਿਕਾਰਡ ਦੇ ਉੱਤੇ ਹੈਗੀ ਆ, ਮੈਂ ਕੱਲੀ ਗੱਲ ਤੁਹਾਨੂੰ ਦਿਖਾ ਸਕਦਾ ਵਾਂ। ਆਹ ਦੇਖੋ, ਪਹਿਲੇ ਦਿਨ ਤੋਂ RTI ਦੇ ਵਿੱਚ ਮੈਂ ਚਿੱਠੀਆਂ ਮਤਲਬ ਜੇਲ੍ਹ ਦੇ ਵਿੱਚੋਂ ਬੈਠੇ ਨੇ ਵੀ 5 RTI ਕੋਈ 7-8 ਹਜ਼ਾਰ ਚਿੱਠੀਆਂ ਮੈਂ ਜੇਲ੍ਹ 'ਚ ਬੈਠੇ ਨੇ ਲਿਖਤੀਆਂ ਸੀਗੀਆਂ। ਸਭ ਤੋਂ ਪਹਿਲਾਂ ਜੇਲ੍ਹ ਦੇ ਵਿੱਚ ਜਾ ਕੇ, ਕਿਉਂਕਿ ਮੈਂ ਬੇਸਿਕਲੀ ਟੀਚਰ ਸੀਗਾ, ਮੈਂ ਸਭ ਤੋਂ ਪਹਿਲਾਂ ਜਾ ਕੇ ਜੇਲ੍ਹ ਦੇ ਵਿੱਚ ਬੈਠ ਕੇ ਸਾਰੇ ਕਾਨੂੰਨ ਦੀਆਂ ਕਿਤਾਬਾਂ ਪੜ੍ਹੀਆਂ, ਰੇਡਾਂ ਕਿਵੇਂ ਕਰਨੀਆਂ ਵਾ, ਕਿਵੇਂ ਇਹਨਾਂ ਨੇ ਕਾਰਵਾਈ ਕਰਨੀ ਹੁੰਦੀ ਹੈ, ਐਵੀਡੈਂਸ ਐਕਟ ਕੀ ਆ, IPC ਕੀ ਆ, ਮੈਂ ਸਾਰੇ ਪੜ੍ਹ ਕੇ ਫਿਰ ਮੈਂ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ। ਫਿਰ ਮੈਂ ਇੱਕ ਕਾਗਜ਼ ਇਹਨਾਂ ਦੇ ਮਤਲਬ ਕੋਲੋਂ ਮੰਗਾਇਆ। ਮੈਂ ਤੁਹਾਨੂੰ ਦਿਖਾ ਵੀ ਦਿੰਦਾ, ਇਹ ਆਹ ਜਿਹੜਾ ਰਿਕਾਰਡ ਮੇਰੇ ਹੱਥ ਦੇ ਵਿੱਚ ਆ, ਇਹ ਸਿਰਫ ਮੇਰੀ ਮਾਤਾ ਤੇ ਭੈਣ ਦੀ ਨਜਾਇਜ਼ ਹਰਾਸਤ ਨਾਲ ਸੰਬੰਧਿਤ ਆ, ਸਿਰਫ ਤੇ ਸਿਰਫ ਉਹਨਾਂ ਦਾ ਪਾਰਟ ਆ। ਉਸ ਤੋਂ ਬਾਅਦ ਆਹ ਦੂਜਾ ਪਾਰਟ ਆ ਜਾਂਦਾ ਵਾ ਮੇਰੀ ਆਪ ਦੀ ਨਜਾਇਜ਼ ਹਰਾਸਤ ਦਾ, ਕਿ 21/7/2005 ਦੀ ਮੇਰੀ ਨਜਾਇਜ਼ ਹਰਾਸਤ। ਹੈਰਾਨੀ ਵਾਲੀ ਗੱਲ ਆ ਕਿ ਮੈਂ 21/7/2005 ਨੂੰ ਪੁਲਿਸ ਦੀ ਕਸਟਡੀ ਦੇ ਵਿੱਚ ਆ, ਪਰ ਪੁਲਿਸ ਨੇ ਜਿਹੜੀ SHO ਨੇ ਜਿਹੜੀ ਗ੍ਰਿਫਤਾਰੀ ਦਿਖਾਈ ਮੇਰੀ 22 ਤਰੀਕ ਦੇ ਵਿੱਚ, ਜਾਣੀ ਕਿ ਦੂਜੇ ਦਿਨ। ਅਕਸਰ ਹੀ ਪੁਲਿਸ ਐਵੇਂ ਕਰਦੀ ਆ, ਪਰ 22 ਤਰੀਕ ਦੇ ਵਿੱਚ 10 ਸਾਲ ਮੇਰੇ ਤੇ ਮੁਕੱਦਮਾ ਚੱਲਦਾ ਰਿਹਾ, ਜਿਹਦੇ ਵਿੱਚੋਂ 7 ਸਾਲ ਉਹ ਬੰਦਾ ਗਵਾਹੀ ਦੇਣ ਨਹੀਂ ਆਇਆ। ਕਿਉਂ? ਕਿਉਂਕਿ ਉਹਨੂੰ ਪਤਾ ਸੀਗਾ ਕਿ ਵੀ ਇਕਬਾਲ ਸਿੰਘ ਬਰਾਬਰ ਜਿਹੜਾ ਰਿਕਾਰਡ ਕਢਾ ਰਿਹਾ ਵਾ ਤੇ ਮੈਂ ਉੱਥੇ ਝੂਠਾ ਸਾਬਤ ਹੋਣਾ। ਆਖਰ ਉਹ ਉਦੋਂ ਆਇਆ ਜਦੋਂ ਉਹਦੀ ਤਨਖਾਹ ਬੰਦ ਹੋਈ, ਜਦੋਂ ਉਹਦੀ ਗ੍ਰਿਫਤਾਰੀ ਦੇ ਮੈਂ ਆਰਡਰ ਅਦਾਲਤ ਤੋਂ ਕਰਵਾਏ।
ਉਸ ਤੋਂ ਬਾਅਦ ਹੀ ਤੁਰੰਤ ਅਦਾਲਤ ਨੇ ਮੈਨੂੰ ਬਰੀ ਕਰਤਾ ਤੇ ਬਰੀ ਹੋਣ ਤੋਂ ਬਾਅਦ ਵੀ ਜੱਜ ਨੇ ਆਪਦੀ ਜੱਜਮੈਂਟ ਦੇ ਵਿੱਚ ਲਿਖਿਆ, ਮੇਰੇ ਕੋਲੇ ਆ ਜੱਜਮੈਂਟ, ਕਿ ਇਹ ਇੱਕ ਕਨੈਕਟਡ ਸਟੋਰੀ ਆ, ਇੱਕ ਆਪਸ ਵਿੱਚ ਜੋੜ ਕੇ ਜਿਹੜਾ ਦੋਸ਼ ਉਹ ਲਾਏ ਗਏ ਆ, ਇਹਦੇ ਵਿੱਚ ਜਿਹੜਾ ਮਤਲਬ ਮੈਂ 302 ਦੀ ਸਜ਼ਾ ਨਹੀਂ ਸੁਣਾ ਸਕਦਾ। ਇੰਨੀ ਵੱਡੀ ਕਿਹੜੀ ਰੰਜਿਸ਼ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਤੁਹਾਡੇ ਸਿਸਟਮ ਤੋਂ ਕਰੰਟ ਲਗਾਇਆ, ਉਹ ਹੈਂਡੀਕੈਪਡ ਹੋ ਗਏ ਆ ਦਸੰਬਰ ਚ, ਮੇਨ ਕਾਰਨ ਕੀ ਹੈ? ਜਿਹੜਾ ਐਸਐਚਓ ਉਸ ਸਮੇਂ ਦੇ ਵਿੱਚ ਐਸਐਚਓ ਸੀ, ਉਹਦੇ ਨਾਲ ਕੋਈ ਪਰਸਨਲ ਬਿਲਕੁਲ ਬਿਲਕੁਲ ਉਸ ਟਾਈਮ ਦੇ 10 ਸ਼ਿਕਾਇਤਾਂ ਸਾਡੇ ਕੋਲੇ ਅੱਜ ਵੀ ਪੈਂਡਿੰਗ ਨੇ, ਜਾਂ ਕਹਿ ਲਈਏ ਵੀ ਉਹਦਾ ਰਿਕਾਰਡ ਆ ਸਾਡੇ ਕੋਲੇ। 10 ਪਰਿਵਾਰ ਅੱਜ ਵੀ ਸਾਡੇ ਕੋਲੇ ਬੈਠੇ ਆ ਜਿਨ੍ਹਾਂ ਦੇ ਉੱਤੇ ਉਸ ਐਸਐਚਓ ਨੇ ਉਸ ਆਪਦੀ ਐਸਐਚਓਸ਼ਿਪ ਦੌਰਾਨ ਅਤਿਆਚਾਰ ਕੀਤੇ, ਜਿਹੜੀਆਂ ਧੀਆਂ ਭੈਣਾਂ ਦੇ ਨਾਲ ਉਹਨੇ ਮਤਲਬ ਕਹਿ ਲਓ ਵੀ ਗੁਨਾਹ ਕੀਤੇ, ਉਹ ਅੱਜ ਵੀ ਸਾਡੇ ਕੋਲੇ ਨੇ। ਪਰ ਵੱਖ-ਵੱਖ ਕਾਰਨਾਂ ਕਰਕੇ ਸਾਡੇ ਉਹ ਲੋਕ ਸਾਡੇ ਸਿੱਧੇ ਰੂਪ ਦੇ ਵਿੱਚ ਸਾਹਮਣੇ ਆਉਣ ਤੋਂ ਅਸੀਂ ਉਹਨਾਂ ਦੀ ਪੈਰਵਾਈ ਕਰਦੇ ਸੀਗੇ। ਜਿਹੜੇ ਸਾਡੇ ਕੋਲੇ ਆਉਂਦੇ ਸੀ ਅਸੀਂ ਉਹਨਾਂ ਦੀ ਪੈਰਵਾਈ ਕਰਦੇ ਹਾਂ। ਤੁਹਾਡੀ ਭਤੀਜੀ ਦਾ ਮਰਡਰ ਸੀ ਤੇ ਉਹ ਤੁਹਾਡੇ ਤੇ ਦਰਜ ਹੋਈ, ਬਿਲਕੁਲ। ਉਹ ਕੀ ਕਾਰਨ ਲਿਖਿਆ ਜੀ ਪੁਲਿਸ ਨੇ, ਕਿਉਂ ਤੁਸੀਂ ਆਪਣੀ ਭਤੀਜੀ ਨੂੰ ਮਾਰੋਗੇ? ਉਹ ਪੁਲਿਸ ਨੇ ਜਿਹੜੀ ਇਹਨੇ ਸਟੋਰੀ ਬਿਲਕੁਲ ਬਿਲਕੁਲ ਉਹਦੇ 'ਚ ਇਹਨੇ ਵਜ੍ਹਾ ਇਹ ਦੱਸੀ ਕਿ ਵੀ ਇਕਬਾਲ ਸਿੰਘ ਤੇ ਇਹਦੀ ਭਰਜਾਈ ਮਨਪ੍ਰੀਤ ਕੌਰ ਦੋਨਾਂ ਨੇ ਆਪਸ ਵਿੱਚ ਰਲ ਕੇ, ਕਿਉਂਕਿ ਇਹ ਆਪਦੀ ਭਰਜਾਈ ਦੇ ਨਾਲ ਨਜਾਇਜ਼ ਸੰਬੰਧ ਰੱਖਦਾ ਵਾ, ਕੁੜੀ ਆ ਜਿਹੜੀ ਉਹ ਉਹਦੇ ਵਿੱਚ ਅੜਿੱਕਾ ਵਾ, ਇਸ ਕਰਕੇ ਕੁੜੀ ਮਾਰ ਦਿਓ। ਜਦੋਂ ਕਿ ਸਾਡੇ ਘਰ ਦੇ ਵਿੱਚ 7 ਜੀ ਹੋਰ ਆ, ਉਹਨਾਂ ਨੂੰ ਕਿਸੇ ਨੂੰ ਕੋਈ ਅੜਿੱਕਾ ਨਹੀਂ, ਉਹ ਨਹੀਂ ਅੜਿੱਕਾ, ਮੇਰਾ ਭਰਾ ਅੜਿੱਕਾ ਨਹੀਂ, ਪਰ ਮੇਰੀ ਇੱਕੋ ਇੱਕ ਭਤੀਜੀ, ਇੱਕੋ ਹੀ ਕੁੜੀ ਆ ਸਾਡੀ ਇਕਲੌਤੀ, ਹੋਰ ਕੋਈ ਬੇਟ ਕੋਈ ਹੈ ਨਹੀਂ ਸਾਡੇ ਘਰ ਦੇ ਵਿੱਚ, ਉਹ ਅੜਿੱਕਾ ਸੀ। ਅਸਲ ਦੇ ਵਿੱਚ ਗੱਲ ਕੀ ਸੀ ਕਿ ਅਚਾਨਕ ਵਾਪਰੀ ਹੋਈ ਘਟਨਾ ਨੂੰ ਬਣਾਤਾ ਮਰਡਰ, ਤੇ ਸਾਰੇ ਦਾ ਸਾਰਾ ਉਹ ਵੀ ਫੇਕ। ਸਾਲ ਬਾਅਦ ਜੈਸ 2004 ਦੇ ਵਿੱਚ ਤੁਹਾਡੇ ਭਤੀਜੀ ਦੀ ਸੁਸਾਈਡ ਕਰਦੀ ਹੈ ਜੀ ਤੇ 5 ਦੇ ਤੁਹਾਡੇ ਤੇ 302 ਦਾ ਮੁਕੱਦਮਾ ਦਰਜ। ਬਿਲਕੁਲ। ਨਹੀਂ ਮੁਕੱਦਮਾ ਤਾਂ ਉਦੋਂ ਹੀ ਦਰਜ ਹੋ ਗਿਆ। ਉਹ ਮਤਲਬ ਜਿਵੇਂ ਕਹ ਲਈਏ ਪੁਲਿਸ ਫੇਰ ਛੱਡ ਲੈਂਦੀ ਹੁੰਦੀ ਆ, ਖਾਲੀ ਛੱਡ ਲੈਂਦੀ ਆ। ਉਸ ਟਾਈਮ ਜਿਹੜੀ ਉਧਰ ਪੋਸਟਮਾਰਟਮ ਰਿਪੋਰਟ ਸੀ ਉਹ ਕੀ ਕਹਿੰਦੀ ਸੀ? ਪੋਸਟਮਾਰਟਮ ਦੇ ਰਿਪੋਰਟ ਦੇ ਵਿੱਚ ਇਹ ਗੱਲ ਡਾਕਟਰਾਂ ਨੇ ਜੋ ਸਟੇਟਮੈਂਟ ਵੀ ਦਿੱਤੀ ਤੇ ਪੋਸਟਮਾਰਟਮ ਰਿਪੋਰਟ ਵੀ ਹੈ, ਉਹਦੇ ਵਿੱਚ ਸਿਰਫ ਇੱਕੋ ਗੱਲ ਲਿਖੀ ਸੀ, ਕਾਜ ਆਫ ਡੈਥ ਦੇ ਤਾਂ ਕੁਐਸਚਨ ਮਾਰਕ ਸੀ ਵੀ ਪਤਾ ਹੀ ਨਹੀਂ, ਪਰ ਇੱਕ ਗੱਲ ਨਾਲ ਜ਼ਰੂਰ ਲਿਖੀ ਸੀ ਕਿ ਸਾਹ ਘੁੱਟਣ ਕਰਕੇ ਮੌਤ ਹੋਈ। ਨਾ ਤਾਂ ਇਹ ਗੱਲ ਕਲੀਅਰ ਕੀਤੀ ਕਿਉਂਕਿ ਜਿਹੜਾ ਪੋਸਟਮਾਰਟਮ ਕਰਾਇਆ ਉਹ ਪੁਲਿਸ ਨੇ ਕਰਾਇਆ, ਤੇ ਜਿਹੜਾ ਪਾਰਟ ਸੀ ਉਹ ਕੰਸੀਲ ਕਰਤਾ ਪੱਖੇ ਤੋਂ ਲੈ ਕੇ ਬੈੱਡ ਤੱਕ ਦਾ, ਤੇ ਜਿਹੜਾ ਪੋਸਟਮਾਰਟਮ ਆ ਉਹ ਆਪਦੇ ਹਿਸਾਬ ਨਾਲ ਕਰਾਇਆ। ਮੈਂ ਆਪਦੇ ਤਜਰਬੇ ਦੇ ਵਿੱਚ ਵੀ ਇਹ ਗੱਲ ਦੇਖੀ ਤੇ ਜੋ ਮੇਰੇ ਨਾਲ ਵੀ ਵਾਪਰਿਆ, ਮੇਰੇ ਤੇ ਵੀ ਕੁੱਟਮਾਰ ਹੋਈ, ਪਰ ਜਿਹੜਾ ਮੈਡੀਕਲ ਕਰਾਇਆ ਗਿਆ ਉਹ ਮੈਨੂੰ ਡਾਕਟਰ ਦੇ ਪੇਸ਼ ਹੀ ਨਹੀਂ ਕੀਤਾ। ਅਕਸਰ ਹੀ ਪੁਲਿਸ ਐਵੇਂ ਕਰਦੀ ਆ ਕਿ ਡਾਕਟਰ ਕੋਲੇ ਲੋਕਾਂ ਨੂੰ ਕੁੱਟ ਕਟਾਪੇ ਤੋਂ ਬਾਅਦ ਨਹੀਂ ਲੈ ਕੇ ਜਾਂਦੀ, ਪਰ ਤੁਹਾਡੇ ਮੀਡੀਆ ਦੇ ਵਿੱਚ ਜਦੋਂ ਅਸੀਂ ਟੀਵੀ ਤੇ ਦੇਖਦੇ ਆ ਤੇ ਉਦੋਂ ਬੰਦਾ ਲੰਗੜਾ ਕੇ ਉਹਨੂੰ 2 ਬੰਦੇ ਬਾਹਾਂ ਫੜ ਕੇ ਉਹਨੂੰ ਅੰਦਰ ਲੈ ਕੇ ਜਾ ਰਹੇ ਹੁੰਦੇ ਆ। ਸਭ ਤੋਂ ਜਿਹੜੀ ਪੁਖਤਾ ਉਦਾਹਰਨ ਆ ਮੇਰੇ ਕੋਲੇ, ਉਹ ਜਿਹੜੇ ਪੁਲਿਸ ਮੁਲਾਜ਼ਮ ਦਾ ਗੁੱਟ ਵੜਤਾ ਸੀਗਾ, ਉਹ ਨਿਹੰਗ ਸਿੰਘਾਂ ਦੀ ਅਸੀਂ ਟੀਵੀ ਤੇ ਤਸਵੀਰ ਮੈਂ ਦੇਖੀ, ਉਹ ਕੁੱਟ-ਕੁੱਟ ਕੇ ਉਹ ਹਾਲ ਕੀਤਾ ਸੀ, ਪਰ ਤੁਸੀਂ ਉਹਦਾ ਮੈਡੀਕਲ ਚੈੱਕ ਕਰ ਲਓ, ਉਹ ਕਹਣਗੇ ਨੋ ਇੰਜਰੀ। ਇਹ ਹਾਲ ਆ ਸਾਡਾ ਇੱਥੇ ਸਾਰੇ ਥਾਣਿਆਂ ਦੇ ਵਿੱਚ। ਵੀਰ ਜੀ ਕਹਿ ਰਹੇ ਸੀਗੇ ਵੀ ਉਹਨਾਂ ਨੇ ਕਰੰਟ ਕਿਉਂ ਲਾਇਆ, ਅਕਸਰ ਹੀ ਸਾਰੇ ਥਾਣਿਆਂ ਦੇ ਵਿੱਚ, ਸਾਰੀਆਂ ਚੌਂਕੀਆਂ ਦੇ ਵਿੱਚ, ਸਾਰੇ ਸੀਆਈਏ ਸਟਾਫਾਂ ਦੇ ਵਿੱਚ ਕਰੰਟ ਲਾਉਣ ਵਾਲੇ ਸਾਧਨ ਪਏ ਆ। ਕੁੱਟ ਕਟਾਪਾ ਉਤੋਂ ਤਾਂ ਛੋਟੀ ਗੱਲ ਆ, ਕਰੰਟ ਲਾਉਣ ਤੇ ਉਤੋਂ 3rd ਡਿਗਰੀ ਟਾਰਚਰ ਦੇ, ਪਰ ਬਾਵਜੂਦ ਇਸ ਦੇ ਇੱਥੇ ਕੋਈ ਸੁਧਾਰ ਨਹੀਂ। ਚਾਹੇ ਇੱਥੇ ਲੱਖ ਮਨੁੱਖੀ ਅਧਿਕਾਰ ਕਮਿਸ਼ਨ ਕੰਮ ਕਰਦੇ ਆ, ਪਤਾ ਨਹੀਂ ਕਿੰਨੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਕਰਦੀਆਂ, ਕੁਛ ਨਹੀਂ ਇੱਥੇ ਸੁਧਾਰ ਹੈਗਾ। ਪੁਲਿਸ ਹਰੇਕ ਤੇ ਹੀ ਅਤਿਆਚਾਰ ਕਰਦੀ ਆ। ਇਹ ਵੱਖਰੀ ਗੱਲ ਆ ਕਿ ਉਹਨਾਂ ਲਈ ਉਹ ਜਾਨਵਰਾਂ ਵਰਗਾ ਵਰਤਾਅ ਕਰਦੀ ਆ, ਔਰ ਉਹ ਸ਼ਰਾਬੀ ਹਾਲਤ ਵਿੱਚ ਰਾਤ ਨੂੰ ਖਾਸ ਕਰਕੇ। ਮੈਂ ਬੜੀ ਹੀ ਸਪਸ਼ਟ ਤੌਰ ਤੇ ਇਹ ਗੱਲ ਮਤਲਬ ਕਹਿਣੀ ਚਾਹੁੰਦਾ ਕਿ ਮੇਰੀ ਭੈਣ ਉਸ ਟਾਈਮ 18-20 ਸਾਲ ਦੀ ਸੀ, ਰਾਤ ਦਾ ਵੇਲਾ ਸੀ, 8-10 ਪੁਲਿਸ ਮੁਲਾਜ਼ਮ ਨੇ ਸ਼ਰਾਬੀ ਹਾਲਤ ਵਿੱਚ ਨੇ, ਤਾਂ ਆਪਾਂ ਸਮਝਦੇ ਹਾਂ ਇੱਕ ਮਨੁੱਖਤਾ ਦੇ ਹੋਣ ਦੇ ਨਾਤੇ ਵੀ ਕੀ ਕੁਛ ਵਾਪਰਿਆ ਹੋਊਗਾ। ਤੁਹਾਡੀ ਮਤਲਬ ਕਮੀ ਰਹਿ ਗਈ 15-16 ਸਾਲਾਂ ਚ ਹੀ ਕੋਲ ਜਾਣ ਦੀ ਕੋਸ਼ਿਸ਼ ਹੀ ਨਹੀਂ ਜੀ, ਹਰ ਇੱਕ ਕੋਲੇ ਗਏ। ਬਾਦਲ ਸਾਹਿਬ ਕੋਲੇ, ਹਾਂ ਬਾਦਲ ਸਾਹਿਬ ਕੋਲੇ 2 ਵਾਰੀ ਗਿਆ, ਕੈਪਟਨ ਸਾਹਿਬ ਕਿਸੇ ਨੂੰ ਨਹੀਂ ਸੀ ਮਿਲਦੇ ਗਏ। ਲੱਖ ਯਤਨ ਕਰਨ ਦੇ ਬਾਵਜੂਦ ਮੇਰੇ ਕੋਲੇ ਆਰਟੀਆਈ ਦੀਆਂ ਚਿੱਠੀਆਂ ਘੱਟ ਤੋਂ ਘੱਟ 10 ਨੇ। ਆਰਟੀਆਈ ਦੇ ਵਿੱਚ ਮੈਂ ਬਾਰ-ਬਾਰ ਪੁੱਛਦਾ ਨਾ ਕਿ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਵਾਸਤੇ ਜਿਹੜੀ ਮੈਂ ਆ ਲੈਟਰ ਪਾਈ ਉਹ ਤੇ ਮੈਨੂੰ ਦੱਸੋ ਕੀ ਐਕਸ਼ਨ ਟੇਕਨ ਆ। ਮੈਨੂੰ ਮਿਲਣ ਦਾ ਟਾਈਮ ਦਿੱਤਾ ਤਾਂ ਹੁਣ ਤੱਕ 4-5 ਲੈਟਰ ਤਾਜ਼ੇ ਆ ਕੈਪਟਨ ਸਾਹਿਬ ਵੇਲੇ ਦੇ ਆ, ਅੱਜ ਮਿਲਦੇ ਆ ਜੀ, ਉਹ ਬਿਜੀ ਨੇ ਜੀ, ਉਹ ਆ ਜੀ, ਉਹ ਆ, ਫੋਨ ਤੇ ਤਾਂ ਕੰਟੈਕਟ, ਪਰ ਨਹੀਂ ਕੋਈ ਮਿਲਦਾ ਇੱਥੇ। ਨਹੀਂ ਚਰਨਜੀਤ ਚੰਨੀ ਦੇ ਦਰਵਾਜ਼ੇ ਦੇ ਉੱਤੇ ਮੈਂ ਕਹਿੰਦਾ ਦਿਨ ਪਰ ਰਾਤ ਅਸੀਂ ਇੱਕ ਕਰਤੀ, 1-1 ਵਜੇ ਤੱਕ ਮੈਂ ਉਹਦੇ ਦਰਵਾਜ਼ੇ ਤੇ ਬੈਠਾ ਰਿਹਾ ਵਾਂ। ਪ੍ਰਧਾਨ ਜੀ ਉਦੋਂ ਸਾਡੇ ਦਿੱਲੀ ਮੋਰਚਾ ਲੱਗਿਆ ਹੋਇਆ ਸੀਗਾ, ਤੇ ਮੈਂ ਆਪਣੇ ਤੌਰ ਦੇ ਉੱਤੇ ਸਾਰੇ ਯਤਨ ਕੀਤੇ। ਲੁਧਿਆਣੇ ਗਿਆ ਚਰਨਜੀਤ ਚੰਨੀ, ਮੈਂ ਦਰਵਾਜ਼ੇ ਤੇ ਖੜਾ ਰਿਹਾ ਵੀ ਮੈਨੂੰ ਮਿਲੂਗਾ, ਮੈਂ ਮਿਲਣ ਵਾਸਤੇ, ਪਰ ਜਦੋਂ ਉਹਨਾਂ ਨੇ ਜਵਾਬ ਦਿੱਤਾ ਵੀ ਨਹੀਂ ਜੀ ਪਬਲਿਕ ਇੱਥੇ ਐਵੇਂ ਨਹੀਂ ਕਿਸੇ ਨੂੰ ਮਿਲਣਾ, ਤੁਸੀਂ ਉੱਥੇ ਆਇਓ। ਫਿਰ ਮੈਂ ਖਰੜ ਗਿਆ, ਉੱਥੇ ਨਹੀਂ ਇਹ ਮਿਲਿਆ,
ਕਿਤੇ ਵੀ ਨਹੀਂ ਮਿਲਿਆ। ਮੇਰੇ ਕੋਲ ਚਿੱਠੀਆਂ ਵਾ, ਰਿਕਾਰਡ ਆ, ਮਤਲਬ ਇਸ ਗੱਲ ਦਾ ਜਵਾਨੀ ਨਹੀਂ ਮੈਂ ਕੋਈ ਵੀ ਗੱਲ ਕਹਿੰਦਾ ਗਾ। ਜਦੋਂ ਤੁਹਾਡੀ ਭਤੀਜੀ ਦੀ ਡੈਥ ਹੋਈ ਆ, ਤੁਹਾਡਾ ਕਹਿਣਾ ਕਿ ਮੁਕੱਦਮਾ ਉਹਦੇ ਦਰਜ ਕਰ ਲਿਆ ਸੀ, ਲੇਕਿਨ ਤੁਹਾਡੇ ਉੱਪਰ ਪੁਲਿਸ ਨੇ ਜਿਹੜੀ ਕਾਰਵਾਈ ਪਾਉਣੀ ਸ਼ੁਰੂ ਕੀਤੀ 1 ਸਾਲ ਬਾਅਦ, 1 ਸਾਲ ਬਾਅਦ ਉਹ ਗੈਪ ਕਿਵੇਂ ਕਿਵੇਂ ਪੁਲਿਸ ਨੇ ਫਿਲ ਕੀਤਾ, ਉਹਦੇ ਬਾਰੇ ਤੁਹਾਨੂੰ ਡਿਟੇਲ ਹੈਗੀ? ਉਹਦੇ ਵਿੱਚ ਬਿਲਕੁਲ ਬਿਲਕੁਲ ਮੇਰੇ ਕੋਲ ਆਹ ਜਿਮਨੀ ਰਿਕਾਰਡ ਆ। ਸਭ ਤੋਂ ਜਿਹੜਾ ਅਹਿਮ ਗੱਲ ਆ ਉਹ ਮੈਂ ਤੁਹਾਨੂੰ ਦੱਸਦਾ ਵਾਂ, ਬੜੀ ਹੀ ਇੰਪੋਰਟੈਂਟ ਗੱਲ ਜਿਮਨੀ ਦੀ ਆ, ਦੱਸਦਾ। ਉਹਦੇ ਵਿੱਚ ਸਭ ਤੋਂ ਜਿਹੜੀ ਜ਼ਰੂਰੀ ਗੱਲ ਮੈਂ ਦੱਸਣੀ ਚਾਹੂੰਗਾ ਉਹ ਇਹ ਆ ਕਿ ਇਹ ਜਿਮਨੀ ਰਿਕਾਰਡ ਆ। ਇਹ ਸਾਲ ਭਰ ਦਾ ਜਿਮਨੀ ਰਿਕਾਰਡ ਪੁਲਿਸ ਨੇ ਫੇਕ ਤਿਆਰ ਕੀਤਾ। ਇਹ ਜਿਮਨੀ ਦੇ ਰਿਕਾਰਡ ਦੇ ਵਿੱਚ ਹਰੇਕ ਕੇਸ ਦਾ ਇੱਕ ਜਿਮਨੀ ਰਿਕਾਰਡ ਹੁੰਦਾ ਵਾ ਤੇ ਇਹ ਅਦਾਲਤ ਨੂੰ ਸਬਮਿਟ ਹੋ ਜਾਂਦਾ ਵਾ। ਆਮ ਤੌਰ ਤੇ ਸਾਡੇ ਵਕੀਲ 100-200 ਰੁਪਈਆ ਦੇ ਕੇ ਉਹਨੂੰ 2 ਨੰਬਰ 'ਚ ਕਢਾਉਂਦੇ ਆ, ਪਰ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਮੈਂ ਆਰਟੀਆਈ ਦੇ ਵਿੱਚ ਲਿਆ ਸੀਗਾ ਕੋਈ 250 ਆਰਟੀਆਈਆਂ ਲਿਖ ਕੇ। ਕਾਰਨ ਕੀ ਸੀ ਕਿ ਜਗਰਾਓਂ ਤੋਂ ਲੈ ਕੇ ਡੀਜੀਪੀ ਦਫ਼ਤਰ ਤੱਕ ਇਹ ਰਿਕਾਰਡ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਲਟੀਮੇਟਲੀ ਫੁੱਲ ਬੈਂਚ ਸੂਚਨਾ ਕਮਿਸ਼ਨ ਨੇ ਨਾਲੇ ਤਾਂ 45 ਹਜ਼ਾਰ ਰੁਪਈਆ ਐਸਐਸਪੀ ਅਸ਼ੀਸ਼ ਚੌਧਰੀ ਨੂੰ ਤੇ ਐਸਐਚਓ ਨੂੰ ਜੁਰਮਾਨਾ ਕੀਤਾ ਤੇ ਨਾਲੇ ਇਹ ਰਿਕਾਰਡ ਮੈਨੂੰ ਦਿਵਾਇਆ ਅਫੀਸ਼ੀਅਲੀ। ਜਦੋਂ ਇਹ ਰਿਕਾਰਡ ਅਫੀਸ਼ੀਅਲੀ ਆ ਗਿਆ ਤਾਂ ਫਿਰ ਮੈਂ ਅਫੀਸ਼ੀਅਲੀ ਪੇਸ਼ ਕੀਤਾ ਅਧਿਕਾਰੀਆਂ ਕੋਲੇ। ਇਹਦੇ ਵਿੱਚ ਮੈਂ ਕਿਹੜੀ ਗੱਲ ਪੇਸ਼ ਕੀਤੀ? ਇਹ 40 ਰੇਡਾਂ ਇਹਦੇ ਵਿੱਚ ਦਿਖਾਈਆਂ ਮੇਰੇ ਘਰੇ। 40 ਦੇ ਵਿੱਚੋਂ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ, ਅੱਧੀਆਂ ਸਰਕਾਰੀ ਤੇ ਵਹੀਕਲ ਤੇ, ਅੱਧੀਆਂ ਪ੍ਰਾਈਵੇਟ ਤੇ। ਇਹਦੇ ਵਿੱਚ 5 ਥਾਵਾਂ ਤੇ ਮੇਰੇ ਪਿਓ ਮਲਕੀਤ ਸਿੰਘ ਨੂੰ ਜਿੰਦਾ ਦਿਖਾਇਆ। ਕੀ ਕਿ ਇਕਬਾਲ ਸਿੰਘ ਦੇ ਘਰੇ ਉਹਦਾ ਪਿਓ ਮਲਕੀਤ ਸਿੰਘ ਹਾਜ਼ਰ ਮਿਲਿਆ, ਜਦੋਂ ਕਿ ਮੇਰੇ ਪਿਤਾ ਦੀ ਮੌਤ 6/6/94 ਨੂੰ ਹੋ ਚੁੱਕੀ ਸੀ। ਉਹਨਾਂ ਦੀ ਜਗ੍ਹਾ ਤੇ ਮੈਂ ਨੌਕਰੀ ਕਰਦਾ, ਉਹ ਵੀ ਟੀਚਰ ਸੀ, ਮੌਤ ਹੋ ਗਈ ਸੀ, ਉਹਨਾਂ ਦੀ ਜਗ੍ਹਾ ਤੇ ਮੈਨੂੰ ਨੌਕਰੀ ਮਿਲ ਗਈ। ਪਰ ਪੁਲਿਸ ਨੂੰ ਇਹ ਪਤਾ ਹੀ ਨਹੀਂ ਸੀ, ਜਾਣੀ ਕਿ ਇੰਨਾ ਝੂਠਾ ਕੇਸ ਬਣਾਇਆ ਕਿ ਉਹਨੂੰ ਇਹ ਵੀ ਨਹੀਂ ਪਤਾ ਕਿ ਮੇਰਾ ਪਿਓ ਜਿੰਦਾਬਾਦ ਹੈਗਾ ਨਹੀਂ ਹੈਗਾ। ਇੱਥੋਂ ਤੱਕ ਕਿ 22/7/2005 ਨੂੰ ਉਹ ਜਿਹੜੀ ਮੇਰੀ ਗ੍ਰਿਫਤਾਰੀ ਦੀ ਸੂਚਨਾ ਉਹ ਮੇਰੇ ਪਿਓ ਨੂੰ ਦੇ ਰਿਹਾ ਵਾ, ਉਹਦੇ 'ਚ ਉਹਦਾ ਵੀ ਇਹ ਆਰਟੀਆਈ ਦੇ ਵਿੱਚ ਰਿਕਾਰਡ ਆ। ਕੱਲੀ ਥਾਂ ਦੇ ਉੱਤੇ ਲਿਖਿਆ ਇਕਬਾਲ ਸਿੰਘ ਦਾ ਪਿਓ ਘਰੇ ਹਾਜ਼ਰ ਮਿਲਿਆ ਕਿ ਇਕਬਾਲ ਸਿੰਘ ਦੇ ਪਿਓ, ਜਿਹੜੀ ਇਕਬਾਲ ਸਿੰਘ ਦੀ ਗ੍ਰਿਫਤਾਰੀ ਦੀ ਸੂਚਨਾ ਵਾ ਉਹ ਇਕਬਾਲ ਸਿੰਘ ਦੇ ਪਿਓ ਮਲਕੀਤ ਸਿੰਘ ਨੂੰ ਦਿੱਤੀ ਜਾਂਦੀ ਆ। ਇੱਕ ਮੇਰੇ ਹੱਥੋਂ 22 ਤਰੀਕ ਦੇ ਵਿੱਚ, ਜਿਸ ਦਿਨ ਮਤਲਬ ਮੇਰੇ ਅਰੈਸਟ ਸ਼ੋ ਕਰਦਾ ਵਾ, ਮੇਰੇ ਹੱਥੋਂ ਇੱਕ ਪਰਨਾ ਬਰਾਮਦੀ ਦਿਖਾਈ ਕਿ ਇਹਦੇ ਨਾਲ ਇਹਨੇ ਕੁੜੀ ਦਾ ਗਲ ਘੁੱਟ ਕੇ ਮਾਰਿਆ ਸੀ ਸਾਲ ਪਹਿਲਾਂ, ਤੇ ਪਰਨਾ ਆਪਦੇ ਘਰੇ ਲੁਕੋ ਕੇ ਰੱਖਤਾ ਟਰੰਕ 'ਚ, ਤੇ ਟਰੰਕ ਦੇ ਵਿੱਚੋਂ ਪਰਨਾ ਕੱਢ ਕੇ ਅੱਜ ਇਕਬਾਲ ਸਿੰਘ ਆਪਦੇ ਪਿਓ ਮਲਕੀਤ ਸਿੰਘ ਦੇ ਸਾਹਮਣੇ ਦੇ ਰਿਹਾ ਵਾ ਤੇ ਮਲਕੀਤ ਸਿੰਘ ਫਰਦ ਬਰਾਮਦੀ ਤੇ ਸਾਈਨ ਕਰ ਰਿਹਾ, ਇਹ ਵੀ ਲਿਖਿਆ ਹੋਇਆ ਵਾ। ਜਾਣੀ ਕਿ ਉਹਨੂੰ ਇਹ ਵੀ ਨਹੀਂ ਪਤਾ ਕਿ ਇਹਦਾ ਪਿਓ ਹੈਗਾ ਕਿ ਨਹੀਂ ਹੈਗਾ। ਮਤਲਬ ਇੱਕਦਮ ਝੂਠਾ ਸਾਰਾ, A ਤੋਂ Z ਤੱਕ ਝੂਠਾ। ਇੱਕ ਗੱਲ ਨੂੰ ਡੀਜੀਪੀ ਸਾਹਿਬ ਨੇ ਮਤਲਬ ਜਦੋਂ ਇਹ ਰਿਕਾਰਡ ਜਦੋਂ ਮੈਂ ਉਹਨਾਂ ਨੂੰ ਦਿਖਾ ਰਿਹਾ ਸੀ ਨਾ ਪੜਤਾਲ ਦੇ ਦੌਰਾਨ, ਇੰਟੈਲੀਜੈਂਸ ਨੇ ਇਹ ਤਾਂ ਸਾਰਾ ਕੁਝ ਮੈਂ ਤਾਂ ਉਦੋਂ ਪੜਤਾਲਿਆ ਕਿ ਜਦੋਂ ਮੈਂ ਸਾਰਾ ਕੁਝ ਆਰਟੀਆਈ 'ਚ ਮੰਗਿਆ, ਪਰ ਇੰਟੈਲੀਜੈਂਸ ਨੇ ਮੇਰੀ ਭਰਜਾਈ ਦੀ ਚਿੱਠੀ ਦੇ ਉੱਤੇ ਸਾਰਾ ਕੁਝ ਗੁਪਤ ਰੂਪ ਦੇ ਵਿੱਚ ਆਟੋਮੈਟਿਕ ਹੀ ਕਹਿ ਲਓ ਵੀ ਬਿਨਾਂ ਸਾਨੂੰ ਦੱਸੇ ਆਪਣੇ ਤੌਰ ਦੇ ਉੱਤੇ ਗੁਪਤ ਪੜਤਾਲ ਇੰਟੈਲੀਜੈਂਸ ਨੇ ਏਡੀਜੀਪੀ ਇੰਟੈਲੀਜੈਂਸ ਨੂੰ 2007 'ਚ ਹੀ ਭੇਜਤੀ ਸੀ ਕਿ ਐਸਐਚਓ ਏਐਸਆਈ ਤੇ ਦੋਨੇ ਗਵਾਹ ਇਹਨਾਂ ਚਾਰਾਂ ਨੇ ਰਲ ਕੇ ਇਸ ਪਰਿਵਾਰ ਦੇ ਨੂੰ ਇਸ ਝੂਠੇ ਕੇਸ ਦੇ ਵਿੱਚ ਫਸਾਤਾ। ਤੇ ਜੇਕਰ ਕਿਉਂਕਿ ਇੰਟੈਲੀਜੈਂਸ ਕਹਿੰਦੀ ਆ ਵੀ ਅਸੀਂ ਸਿਰਫ ਰਿਪੋਰਟ ਹੀ ਭੇਜ ਸਕਦੇ ਹਾਂ, ਅਸੀਂ ਕਾਰਵਾਈ ਨਹੀਂ ਕੋਈ ਕਰ ਸਕਦੇ ਗੇ, ਤਾਂ ਉਹਨਾਂ ਨੇ ਆਪਦੀ ਸਿਫਾਰਿਸ਼ ਕੀਤੀ ਵੀ ਜੇਕਰ ਇਹਨਾਂ ਚਾਰਾਂ ਨੂੰ ਸਖਤੀ ਦੇ ਨਾਲ ਪੁੱਛ ਪੜਤਾਲ ਕੀਤੀ ਜਾਵੇ ਤਾਂ ਸੱਚਾਈ ਆ ਜਿਹੜੀ ਸਾਹਮਣੇ ਆ ਜੂ। ਇਹ ਸ਼ਿਕਾਇਤ ਜਾਂ ਇਹ ਪੜਤਾਲ ਅੱਜ ਵੀ ਡੀਜੀਪੀ ਦਫ਼ਤਰ 'ਚ ਪੈਂਡਿੰਗ ਆ, ਅੱਜ ਵੀ ਇਹਦੇ ਤੇ ਕੋਈ ਕਾਰਵਾਈ ਨਹੀਂ ਹੋਈ। ਇਹ 7 'ਚ ਹੀ ਬਣ ਗਈ ਸੀ, ਪਰ ਮੈਨੂੰ ਕਦੋਂ ਮਿਲੀ? 2010 'ਚ, ਕਿਉਂਕਿ ਸਿੱਧੇ ਰੂਪ ਦੇ ਵਿੱਚ ਆਰਟੀਆਈ ਐਕਟ ਇੰਟੈਲੀਜੈਂਸ ਤੇ ਲਾਗੂ ਨਹੀਂ ਸੀ ਹੁੰਦਾ। ਪਹੁੰਚ ਨੰਬਰ 1 ਪੈਸਾ, ਨੰਬਰ 2 ਦੇ ਉੱਤੇ ਜਿੱਥੇ ਜਿੱਥੇ ਵੀ ਉਹ ਬੰਦਾ ਐਸਐਚਓ ਰਿਹਾ, ਕਿਉਂਕਿ ਮੈਂ ਆਪਦੇ ਪ੍ਰੈਕਟੀਕਲ ਦੇ ਵਿੱਚ ਵੀ ਦੇਖਿਆ ਵੀ ਐਸਐਚਓ ਦੀ ਤੇ ਐਸਐਸਪੀ ਦੀ ਆਪਸੀ ਇੱਕ ਸਾਂਝ ਹੁੰਦੀ ਆ। ਐਸਐਚਓ ਨੇ ਜਿਹੜਾ ਕੰਮ ਕਰਨਾ ਉਹ ਐਸਐਸਪੀ ਨੂੰ ਪੁੱਛ ਕੇ ਕਰਨਾ, ਚਾਹੇ ਉਹ ਗਲਤ ਆ ਚਾਹੇ ਉਹ ਸਹੀ ਆ, ਚਾਹੇ ਉਹ ਜਾਇਜ਼ ਆ ਚਾਹੇ ਉਹ ਨਜਾਇਜ਼ ਆ। ਐਸਐਸਪੀ ਉਹਦਾ ਇੱਕ ਰਖਵਾਲਾ ਹੁੰਦਾ ਵਾ। ਤੇ ਇਸ ਕੇਸ ਦੇ ਵਿੱਚ ਵੀ ਉਸ ਟਾਈਮ ਦਾ ਜਿਹੜਾ ਐਸਐਸਪੀ ਰਾਜੀਵ ਅਹੀਰ, ਜਿਹੜਾ ਕਿ ਡੀਜੀਪੀ ਸਾਹਿਬ ਨੇ ਆਪਦੀ ਪੜਤਾਲ ਦੇ ਵਿੱਚ ਉਹਨੂੰ ਸਿੱਧੇ ਰੂਪ ਦੇ ਵਿੱਚ ਦੋਸ਼ੀ ਠਹਿਰਾਇਆ, ਉਹਦੀ ਰਖਵਾਲੀ 1 ਨੰਬਰ ਤੇ ਕਰ ਰਿਹਾ। ਮੈਂ ਕੱਲ੍ਹ ਵੀ ਐਸਐਸਪੀ ਨੂੰ ਮਿਲ ਕੇ ਇਹ ਗੱਲ ਦੱਸ ਕੇ ਆਇਆ। ਸਾਡਾ ਜਗਰਾਓਂ ਐਸਐਸਪੀ ਦੀਪਕ ਹਲੋਰੀ ਨਵੇਂ ਆਏ ਆ, ਉਹ ਮੈਨੂੰ ਪੁੱਛਣ ਲੱਗੇ ਵੀ ਮੈਨੂੰ ਟੂ ਦੀ ਪੁਆਇੰਟ ਸਮਝਾਓ ਗੱਲ। ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਸਭ ਤੋਂ ਵੱਡਾ ਅੜਿੱਕਾ ਇਹ ਤੁਹਾਡੇ ਇਸ ਕੰਮ ਦੇ ਉਹਨੂੰ ਗ੍ਰਿਫਤਾਰ ਕਰਨ ਦੇ ਵਿੱਚ ਰਾਜੀਵ ਅਹੀਰ ਆ, ਜਿਹੜਾ ਕਿ ਇਸ ਟਾਈਮ ਆਈਜੀ ਦੇ ਵਿੱਚ ਜੁਆਇੰਟ ਡਾਇਰੈਕਟਰ ਲੱਗਿਆ ਹੋਇਆ ਵਾ। ਕਿਉਂਕਿ ਉਹ ਜਦੋਂ ਦਿੱਲੀੋਂ ਫੋਨ ਕਰਦਾ ਵਾ, ਸਿਰਫ ਫੋਨ ਹੀ ਨਹੀਂ ਕਰਦਾ, ਲਿਖਤੀ ਚਿੱਠੀ ਵੀ ਉਹਨੇ ਭੇਜੀ
ਕੀ ਲਿਖਦਾ ਚਿੱਠੀ ਦੇ ਵਿੱਚ ਕਿ ਮੈਂ ਉਦੋਂ ਸੁਪਰਵਾਈਜ਼ਰੀ ਅਫਸਰ ਸੀ, ਮੈਨੂੰ ਪਤਾ ਇਹ ਸਾਰਾ ਕੁਝ ਸਹੀ ਆ, ਇਕਬਾਲ ਸਿੰਘ ਝੂਠ ਬੋਲਦਾ ਵਾ। ਮੇਰੇ ਕੋਲੇ ਰਿਕਾਰਡ ਆ, ਮੈਂ ਜਵਾਨੀ ਨਹੀਂ ਕਹਿ ਰਿਹਾ ਤੇ ਮੈਂ ਉਹਨੂੰ ਰਿਕਾਰਡ ਦਿਖਾ ਰਿਹਾ। ਤੇ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਵੀ ਦੱਸੋ ਮੈਂ ਝੂਠ ਬੋਲਦਾ ਵਾਂ ਕਿ ਰਾਜੀਵ ਅਹੀਰ ਝੂਠ ਬੋਲਦਾ ਵਾ। ਅਸਲ ਦੇ ਵਿੱਚ ਇਹ ਜਿਹੇ ਲੋਕ ਇਹਨੂੰ ਬਚਾ ਰਹੇ ਆ। ਇਹ ਤੋਂ ਬਿਨਾਂ ਆ ਜਾਂਦੇ ਆ ਸਿਆਸੀ ਲੋਕ ਜਿਨ੍ਹਾਂ ਦੀ ਇਹ ਪੁਸ਼ਤ ਪਨਾਮੀ ਕਰਦੇ ਆ, ਜਿਨ੍ਹਾਂ ਦੇ ਰਾਹੀਂ ਇਹ ਐਸਐਚਓ ਡੀਐਸਪੀ ਲੱਗਦੇ ਨੇ। ਹੁਣ ਉਹ ਲੱਗਿਆ ਸੀ ਉੱਥੇ ਸਨੌਰ, ਤਾਂ ਉੱਥੇ ਹੈਰੀ ਮਾਨ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਸੰਬੰਧਿਤ ਹਲਕਾ ਇੰਚਾਰਜ ਕਾਂਗਰਸ ਦਾ, ਉਹਦੀ ਜਿਵੇਂ ਕਹਿ ਲਗੇ ਅਲਟੀਮੇਟਲੀ ਉਹ ਮਹਾਰਾਣੀ ਪ੍ਰਨੀਤ ਕੌਰ ਦੀ ਬੁੱਕਲ 'ਚ ਬੈਠਾ ਸੀਗਾ। ਨਹੀਂ ਉਹਨੂੰ ਮਤਲਬ ਐਸਐਸਪੀ ਸਾਹਿਬ ਤੇ ਸਾਡੇ ਰੀਡਰ ਮੈਨੂੰ ਦੱਸਦੇ ਰਹੇ ਆ ਕਿ ਵੀ ਅਸੀਂ ਚਾਹੁੰਦੇ ਆ ਕੁਛ ਕਰਨਾ, ਤੇਰੇ ਕੋਲ ਰਿਕਾਰਡ ਆ, ਅਸੀਂ ਕੱਲ੍ਹ ਨੂੰ ਤੂੰ ਸਾਨੂੰ ਵੀ ਪਸਾਵੇਂਗਾ, ਸਾਨੂੰ ਪਤਾ ਵਾ। ਪਰ ਕਹਿੰਦੇ ਸਾਨੂੰ ਮੋਤੀ ਮਹਿਲ 'ਚੋਂ ਫੋਨ ਆ ਜਾਂਦਾ ਵਾ। ਇਹ ਉਸ ਟਾਈਮ ਚਲੋ ਲੋਕਲ ਮੀਡੀਆ ਦੇ ਵਿੱਚ ਇਹ ਸਾਰਾ ਕੁਛ ਮੈਂ ਲਿਆਂਦਾ। ਐਸਐਸਪੀ ਸੰਧੂ ਨੇ ਪਰਚਾ ਆਪਣੇ ਲੈਵਲ ਤੇ ਦਿੱਤਾ ਸੀ, ਕੋਈ ਉੱਪਰ ਆਰਡਰ ਆਇਆ ਸੀ? ਨਹੀਂ, ਐਸਐਸਪੀ ਸੰਧੂ ਸਾਹਿਬ ਜਦੋਂ ਮਤਲਬ ਗੁੱਡੀ ਦੀ ਮੌਤ ਹੋ ਜਾਂਦੀ ਆ ਤਾਂ ਸਾਡੀਆਂ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਵੀ ਹੁਣ ਅੰਤ ਹੋ ਗਿਆ ਵਾ, ਇਦੋਂ ਗਾਂ ਸਾਤੋਂ ਹੁਣ ਚੱਲ ਨਹੀਂ ਹੋਣਾ ਗਾ। ਤੇ ਅਸੀਂ ਲਾਸ਼ ਲੈ ਕੇ ਇਸ ਤੋਂ ਪਹਿਲਾਂ ਕਿ ਚੌਂਕ ਦੇ ਵਿੱਚ ਜਾਂਦੇ ਤਾਂ ਐਸਐਸਪੀ ਰਾਜਬਚਨ ਸਿੰਘ ਸੰਧੂ ਤੜਕੇ 8:30 ਵਜੇ ਘਰੇ ਆ ਗਏ। ਤੇ ਆਉਣ ਸਾਰ ਕਹਿੰਦੇ ਵੀ ਮੈਂ ਨਵਾਂ ਆਇਆ ਵਾਂ, ਵੈਸੇ ਮੈਨੂੰ ਕਹਿੰਦੇ ਥੋੜ੍ਹਾ ਜਿਹਾ ਪਤਾ ਲੱਗ ਗਿਆ, ਪਰ ਮੈਨੂੰ ਫਿਰ ਵੀ ਮੈਨੂੰ ਬਹੁਤ ਦੁੱਖ ਆ, ਮੈਨੂੰ ਦੱਸੋ ਵੀ ਅਸਲ ਦੇ ਵਿੱਚ ਗੱਲ ਕੀ ਹੈ। ਮੈਂ ਉਹਨਾਂ ਨੂੰ ਇਸ ਤਰ੍ਹਾਂ ਹੀ ਬਰੀਫ ਗੱਲ ਦੱਸਤੀ। ਮੈਂ ਇੱਕੋ ਹੀ ਗੱਲ ਉਹਨਾਂ ਨੂੰ ਮੇਨ ਕਹੀ, ਮੈਂ ਕਿਹਾ ਐਸਐਸਪੀ ਸਾਹਿਬ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਪਿਛਲੇ 17 ਸਾਲਾਂ ਦੇ ਵਿੱਚ। ਕਿਹੜੀ ਗੱਲ ਦੀ? ਕਿ ਪੁਲਿਸ ਆਪਦੇ ਡੀਐਸਪੀ ਨੂੰ ਜਾਂ ਉਹਨੂੰ ਬਚਾਉਣ ਵਾਸਤੇ ਇਸ ਗੱਲ ਨੂੰ ਆਪਦੇ ਗਲ ਦੇ ਵਿੱਚ ਕਿਉਂ ਪਾਈ ਬੈਠੀ ਆ? ਤੁਸੀਂ ਇਹ ਅਦਾਲਤ ਦੇ ਕੋਲੇ ਕਿਉਂ ਨਹੀਂ ਛੱਡਦੇ? ਉਹ ਬਰੀ ਹੋ ਜੇ, ਉਹ ਬਚ ਜੇ, ਤੁਸੀਂ ਕਿਉਂ ਇਹਨੂੰ ਰੱਖੀ ਬੈਠੇ ਹੋ? ਉਹ ਕਹਿੰਦੇ ਵੀ ਮੈਂ ਆਇਆ ਨਵਾਂ, ਮੈਨੂੰ ਨਹੀਂ ਪਤਾ ਪਹਿਲਾਂ ਕੀ ਵਾਪਰਿਆ ਵਾ, ਪਰ ਮੈਂ ਕੋਸ਼ਿਸ਼ ਕਰਦਾ ਵੀ ਤੁਹਾਨੂੰ ਜਿੰਨੀ ਜਲਦੀ ਹੋ ਸਕਦਾ ਇਨਸਾਫ ਦਿਵਾਉਣਾ। ਉਦੋਂ ਹੀ ਉਹਨਾਂ ਨੇ ਜਾ ਕੇ ਆਪਦੇ ਸਾਰੇ ਅਫਸਰਾਂ ਨੂੰ ਕਹਿਤਾ ਵੀ ਜੋ ਮਰਜ਼ੀ ਕਰੋ, ਪਰਚਾ ਦਰਜ ਹੋਣਾ ਚਾਹੀਦਾ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਬੁਲਾਇਆ, ਜਥੇਬੰਦੀਆਂ ਨੂੰ ਬੁਲਾਇਆ ਕਿ ਵੀ ਤੁਸੀਂ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਾ ਕਰੋ, ਅਸੀਂ ਪਰਚਾ ਦਰਜ ਕਰਦੇ ਹਾਂ। ਪਰਚਾ ਦਰਜ ਹੋ ਗਿਆ। ਪਰਚਾ ਦਰਜ ਹੋਣ ਤੋਂ ਬਾਅਦ ਵਿਦ ਸਬੂਤਾਂ ਦੇ ਹੋਇਆ ਔਰ ਸਾਰੇ ਕਾਸੇ ਨੂੰ ਉਹਦੇ ਵਿੱਚ ਕਵਰ ਕੀਤਾ ਗਿਆ। ਮੁੱਖ ਰੂਪ ਦੇ ਵਿੱਚ ਨਜਾਇਜ਼ ਹਰਾਸਤ, ਜਿਹੜੀ ਕਿ ਔਨ ਰਿਕਾਰਡ ਅਸੀਂ ਸਾਬਤ ਕਰਦੇ ਹਾਂ। ਦੂਜੇ ਨੰਬਰ ਦੇ ਉੱਤੇ ਅਤਿਆਚਾਰ, 3 ਨੰਬਰ ਦੇ ਉੱਤੇ ਝੂਠੇ ਕੇਸ ਬਣਾਉਣ ਦਾ ਰਿਕਾਰਡ। ਇਹ ਸਾਰੇ ਕਾਸੇ ਦੇ ਬਾਵਜੂਦ ਨਾ ਤਾਂ ਉਹਦੀ ਗ੍ਰਿਫਤਾਰੀ ਕੀਤੀ ਤੇ ਨਾ ਹੀ ਇਨਵੈਸਟੀਗੇਸ਼ਨ ਨੂੰ ਸਾਡੇ ਮੁਤਾਬਕ ਕਹਿ ਲਈਏ ਮਦਈ ਦੇ ਮੁਤਾਬਕ ਅੱਗੇ ਤੋਰਿਆ। ਹਾਲਾਂਕਿ ਸਭ ਤੋਂ ਪਹਿਲਾਂ ਮਦਈ ਨੂੰ ਪੁੱਛਣਾ ਚਾਹੀਦਾ ਵੀ ਤੁਹਾਨੂੰ ਸਾਡੇ ਚੋਂ ਕਿਹਦੇ ਤੇ ਯਕੀਨ ਆ? ਸਾਡੇ ਤੇ, ਮੇਰੇ ਤੇ, ਤੇਰੇ ਤੇ ਕਿਹਦੇ ਤੇ ਯਕੀਨ ਆ? ਇੱਥੇ ਦੋਸ਼ੀ ਨੂੰ ਪੁੱਛਿਆ ਜਾ ਰਿਹਾ ਵੀ ਤੂੰ ਦੱਸ ਕੀ ਤੋਂ ਕਰਾਉਣੀ ਆ? ਤਾਂ ਉਹਨੇ ਚੱਕ ਕੇ ਇਨਕੁਆਰੀ ਹੈ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਚੰਡੀਗੜ੍ਹ ਲੈ ਗਿਆ ਆਪਦੇ ਜ਼ੋਰ ਦੇ ਨਾਲ। ਤੇ ਇੱਕ ਐਸਐਸ ਮੰਡ, ਸੁਰਿੰਦਰਜੀਤ ਸਿੰਘ ਮੰਡ, ਉਹਦੀ ਲਾਤੀ। ਤੇ ਸੁਰਿੰਦਰਜੀਤ ਸਿੰਘ ਮੰਡ ਸਾਹਿਬ ਮੈਨੂੰ ਕੀ ਕਹਿ ਰਹੇ ਆ? ਮੈਂ ਤਾਂ ਹਫ਼ਤੇ ਦੇ ਵਿੱਚ ਇਹਨੂੰ ਖਤਮ ਕਰਨਾ ਵਾ, ਜਲਦੀ ਦੱਸ ਤੂੰ ਮੈਨੂੰ, ਮੈਂ ਕੀ ਕਰਾਂ? ਤੂੰ ਜੇ ਤੇਰੇ ਕੋਲ ਕੋਈ ਸਬੂਤ ਹੈਗਾ ਤਾਂ ਲਿਆ। ਕਹਿਣ ਦਾ ਮਤਲਬ ਵੀ ਨਹੀਂ ਤੈਨੂੰ ਮੈਂ ਖਤਮ ਕਰਾਂ। ਮੈਨੂੰ ਸਾਫ਼ ਉਹਨੂੰ ਕਹਿਣਾ ਪਿਆ, ਮੰਡ ਸਾਹਿਬ ਮੈਂ ਤੁਹਾਡੇ ਤੇ ਮੈਨੂੰ ਨਹੀਂ ਯਕੀਨ, ਮੈਂ ਤੁਹਾਡੇ ਤੋਂ ਇਨਵੈਸਟੀਗੇਸ਼ਨ ਨਹੀਂ ਕਰਾਉਣੀ ਗੀ। ਮੰਡ AIG BOI। ਇਹਦੇ ਵਿੱਚ ਵਹੀਕਲਾਂ ਦਾ ਮੇਰੇ ਕੋਲ ਸਾਰਾ ਰਿਕਾਰਡ ਆ। ਜਦੋਂ ਅਸੀਂ RTI ਦੇ ਵਿੱਚ ਮੈਂ ਪੁੱਛਿਆ ਵੀ ਕਿ ਪ੍ਰਾਈਵੇਟ ਕਿਹੜੇ ਵਹੀਕਲਾਂ ਦੇ ਉੱਤੇ ਤੂੰ ਰੇਡਾਂ ਕੀਤੀਆਂ, ਤਾਂ ਉਹਨੇ RTI ਦੇ ਵਿੱਚ ਮੈਨੂੰ ਲਿਖ ਕੇ ਦਿੱਤਾ 2 ਮੋਟਰਸਾਈਕਲ, 1 ਸਕੂਟਰ, 1 ਵੈਗਨਰ ਕਾਰ। ਜਦੋਂ ਆਪਦੇ ਜਾਣੀ ਤਾਂ ਉਹਨੇ ਸੋਚਿਆ ਵੀ ਬਸ ਕੰਮ ਨਿਬੜ ਗਿਆ, ਵੀ ਮੈਂ ਰਿਕਾਰਡ ਦੇਤਾ, ਕਿਉਂਕਿ ਸੂਚਨਾ ਕਮਿਸ਼ਨ ਨੇ ਸਿਰਫ ਰਿਕਾਰਡ ਹੀ ਦਿਵਾਉਣਾ ਹੁੰਦਾ। ਪਰ ਜਦੋਂ ਮੈਂ ਟਰਾਂਸਪੋਰਟ ਡਿਪਾਰਟਮੈਂਟ ਨੂੰ ਚਿੱਠੀ ਲਿਖੀ ਕਿ 4 ਵਹੀਕਲਾਂ ਦੀਆਂ ਆਰਸੀਆਂ ਦਿਓ ਮੈਨੂੰ, ਤਾਂ ਉਹ ਆਰਸੀਆਂ ਜਦੋਂ ਮੇਰੇ ਕੋਲੇ ਆਈਆਂ ਤੇ ਉਹ ਰੇਡਾਂ 2004-5 ਦੀਆਂ, ਤੇ ਏਜੰਸੀ 'ਚੋਂ ਇਹ ਵਹੀਕਲ ਨਿਕਲਦੇ ਆ 2006 ਦੇ ਵਿੱਚੋਂ, 5 ਦੇ ਵਿੱਚੋਂ। ਕਹਿਣ ਦਾ ਮਤਲਬ ਉਹ ਡੇਟਾ ਪਹਿਲਾਂ ਤੇ ਏਜੰਸੀ 'ਚ ਉਹ ਬਾਅਦ 'ਚ ਨਿਕਲਿਆ। ਫਿਰ ਵੀ ਸ਼ਿਕਾਇਤ ਕੀਤੀ ਮੈਂ, ਤਾਂ ਉਹਨੇ ਮਾਫੀ ਮੰਗ ਲਈ ਕਿ ਮੈਥੋਂ ਗਲਤੀ ਨਾਲ ਰਿਕਾਰਡ ਦਿੱਤਾ ਗਿਆ। ਉਹ ਸੂਚਨਾ ਕਮਿਸ਼ਨ ਮੈਨੂੰ ਕਹਿੰਦਾ ਇਕਬਾਲ ਸਿਆਂ ਮਾਫੀਨਾਮਾ ਲੈ ਲਾ, ਤੇਰੇ ਬਰੀ ਹੋਣ ਦੇ ਕੰਮ ਆਜੂ, ਇਦੋਂ ਵੱਧ ਮੈਂ ਕੁਛ ਨਹੀਂ ਕਰ ਸਕਦਾ। ਮੈਨੂੰ ਕਿਹਾ, ਮੈਂ ਕਿਹਾ PK ਵਰਮਾ ਸੀ IAS ਕਮਿਸ਼ਨਰ, ਮੈਂ ਕਿਹਾ ਕਮਿਸ਼ਨਰ ਸਾਹਿਬ ਤੁਸੀਂ ਤਾਂ ਮੈਨੂੰ ਮਾਫ ਕਰਕੇ ਛੱਡਤਾ ਤੇ ਮੈਨੂੰ ਤਾਂ ਫਾਂਸੀ ਦੀ ਸਜ਼ਾ ਹੋ ਸਕਦੀ ਆ ਜਿਹੜਾ ਕੇਸ ਨੇ ਮੇਰੇ ਤੇ ਬਣਾਇਆ ਵਾ। ਮੈਨੂੰ ਕਹਿੰਦਾ ਬਈ ਤੂੰ ਤੇਰੇ ਬਰੀ ਹੋਣ ਦੇ ਕੰਮ ਆਜੂ, ਤੂੰ ਇੰਨੇ ਨਾ ਸਾਰ ਇਹਦੀ ਫਰਦਰ ਸ਼ਿਕਾਇਤ ਕਰ ਦੇ। ਮੈਂ ਫਰਦਰ ਸ਼ਿਕਾਇਤ ਕਰਤੀ, ਉਹ ਅੱਜ ਤੱਕ ਲਟਕ ਰਹੀ ਆ, ਕਿਉਂਕਿ ਪੁਲਿਸ ਦੇ ਖਿਲਾਫ ਸ਼ਿਕਾਇਤਾਂ ਦਾ ਨਿਪਟਾਰਾ ਇੱਥੇ ਨਹੀਂ ਹੋ ਸਕਦਾ। ਨਿਆਂ ਪ੍ਰਣਾਲੀ ਬਿਲਕੁਲ ਇੱਥੇ ਪੁਲਿਸ ਕੋਲੇ ਤਾਂ ਫੇਲ ਹੋ ਚੁੱਕੀ ਹੈ। ਨਹੀਂ ਜੀ, ਨੌਕਰੀ ਦੀ ਗੱਲ ਸੁਣ ਲਓ ਵੀ 2018 ਦੇ ਵਿੱਚ ਇਹਨੇ ਹਰ ਤਰੀਕੇ ਵਰਤੇ, ਮੈਨੂੰ ਡਰਾਉਣ ਦੇ, ਧਮਕਾਉਣ ਦੇ ਸਾਰੇ ਤਰੀਕੇ ਵਰਤੇ। ਪਰ ਜਦੋਂ ਇਹਨੂੰ ਲੱਗਿਆ ਕਿ ਇਹਨੂੰ ਮੈਂ ਕਿਸੇ ਹਿਸਾਬ ਦੇ ਨਾਲ ਨਹੀਂ ਕਰ ਸਕਦਾ, ਤਾਂ ਮੈਂ ਡਿਊਟੀ ਤੇ ਜਾ ਰਿਹਾ ਸੀਗਾ, ਤਾਂ ਇਹਨੇ ਮੇਰੇ ਮਗਰ ਗੱਡੀ ਮਰਾਤੀ। ਤਾਂ ਮੈਂ ਆਪਦੇ ਜਾਣੀ ਤੋਂ ਗੱਡੀ ਮਾਰ ਕੇ ਮੈਨੂੰ ਸੱਟ ਗਈ ਕਿ ਬੰਦਾ ਮਰ ਗਿਆ। ਪਰ ਰੱਬ ਨੇ ਮੈਨੂੰ ਬਚਾ ਲਿਆ।
ਤੇ ਫਿਰ ਆ ਮੇਰਾ ਸਾਰਾ ਪਾਸਾ ਟੁੱਟਿਆ ਹੋਇਆ ਵਾ। ਤੇ ਫਿਰ ਮੈਂ 1.5 ਮਹੀਨਾ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਰਿਹਾ। ਉੱਥੇ ਫਿਰ ਮੈਂ ਗੁਪਤ ਤੌਰ ਤੇ ਰਿਹਾ, ਮੈਂ ਕਿਸੇ ਨੂੰ ਨਹੀਂ ਦੱਸਿਆ ਕਿ ਮੈਂ ਕਿੱਥੇ ਦਾਖਲ ਹਾਂ, ਸਿਰਫ ਜਥੇਬੰਦੀਆਂ ਦੇ ਸਾਡੇ ਵਰਕਰ ਮੇਰੇ ਕੋਲੇ ਸੀਗੇ। ਉਸ ਤੋਂ ਬਾਅਦ ਫਿਰ ਜਦੋਂ ਮੈਂ ਠੀਕ ਹੋ ਗਿਆ, ਘਰੇ ਆਉਣ ਤੋਂ ਪਹਿਲਾਂ, ਉੱਥੋਂ ਛੁੱਟੀ ਲੈਣ ਤੋਂ ਪਹਿਲਾਂ, ਮੈਂ ਜਾਂਦੇ ਹੋਏ ਨੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੂੰ ਇੱਕ ਚਿੱਠੀ ਲਿਖਤੀ ਕਿ ਅਸਲ ਦੇ ਵਿੱਚ ਮੇਰੇ ਨਾਲ ਆਹ ਕੁਝ ਵਾਪਰਿਆ। ਫਿਰ ਉਹਦੇ ਤੇ ਜਾ ਕੇ ਪਰਚਾ ਹੋਇਆ। ਉਸ ਤੋਂ ਬਾਅਦ ਸਾਡੇ ਸਾਰੇ ਵਕੀਲ ਤੇ ਸਾਡੇ ਜਥੇਬੰਦੀ ਵਾਲੇ ਕਹਿਣ ਲੱਗੇ ਕਿ ਤੇਰੀ ਨੌਕਰੀ ਨੂੰ ਇਹ ਖਰਾਬ ਕਰੂਗਾ ਹੁਣ, ਤੇ ਤੂੰ ਰਿਟਾਇਰਮੈਂਟ ਲੈ ਲਾ। ਚਲੋ ਮੇਰੀ ਨੌਕਰੀ ਜਿਹੜੀ 20+ ਹੋ ਗਈ ਸੀਗੀ, ਤੇ ਮੈਂ 2018 ਦੇ ਵਿੱਚ ਫਿਰ ਪ੍ਰੀ ਮੈਚੁਰ ਰਿਟਾਇਰਮੈਂਟ ਲੈ ਲਈ। ਕਮਿਸ਼ਨ ਬੈਠੇ ਚ ਉਹਨਾਂ ਸਾਹਮਣੇ ਪੇਸ਼ ਹੋਇਆ ਸੀ ਐਸਐਚਓ ਸਾਹਿਬ? ਸਾਰੇ ਕਮਿਸ਼ਨ ਨਹੀਂ, ਐਸਐਚਓ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਇਆ। ਹੁਣੇ ਰੀਸੈਂਟਲੀ ਧਰਨੇ ਦੇ ਵਿੱਚ ਸੂ ਮੋਟੋ ਲੈਂਦੇ ਹੋਏ ਆਪਣਾ ਐਸਸੀ ਕਮਿਸ਼ਨ ਉੱਥੇ ਆ ਕੇ ਗਿਆ ਵਾ। ਉਹਨਾਂ ਨੇ ਵੀ ਇਸ ਗੱਲ ਤੇ ਬੜੀ ਚਿੰਤਾ ਜਤਾਈ ਆ ਕਿ 60 ਦਿਨਾਂ ਦੇ ਵਿੱਚ ਚਲਾਨ ਦੇਣਾ ਹੁੰਦਾ ਵਾ, ਜਿਹੜਾ ਕਿ ਅਜੇ ਤੱਕ ਨਹੀਂ ਦਿੱਤਾ ਵਾ। ਉਹਨਾਂ ਨੇ ਆਪਦੇ ਵੱਲੋਂ ਡੀਜੀਪੀ ਨੂੰ ਕੋਈ ਆਰਡਰ ਕੀਤਾ ਵਾ ਕਿ 60 ਦਿਨਾਂ ਦੇ ਵਿੱਚ ਸਾਨੂੰ ਕਾਰਵਾਈ ਕਰਕੇ ਦੱਸੋ। ਅੱਗੇ ਨਹੀਂ, ਚਲੋ SC ST ਐਕਟ ਦੇ ਵਿੱਚ 60 ਦਿਨ ਲਿਖਿਆ ਉਹਨਾਂ ਨੇ, ਉਹ ਚਿੱਠੀ ਵੀ ਹੈਗੀ ਆ ਮੇਰੇ ਕੋਲੇ। ਉਹਨਾਂ ਦੇ ਹੋਣਾ ਵਾ, ਆਮ ਤੌਰ ਤੇ 90 ਹੁੰਦੇ ਆ। ਤੇ ਕਹਿਣ ਦਾ ਮਤਲਬ ਕੀ ਵੀ ਅਜੇ ਤੱਕ ਜਿਹੜੀ ਪੁਲਿਸ ਆ ਉਹਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਆ, ਅਸੀਂ ਨਿਆਂ ਲੈਣ ਦੇ ਵਿੱਚ ਲੱਗੇ ਹੋਏ ਆ। ਪਰਿਵਾਰ ਸਾਡੇ ਉੱਜੜ ਗਏ, 2 ਧੀਆਂ ਵੀ ਘਰ ਦੇ ਵਿੱਚੋਂ ਚਲੀਆਂ ਗਈਆਂ। ਅਜੇ ਤੱਕ ਕਿਸੇ ਵੀ ਪਾਸਿਓਂ ਇਨਸਾਫ ਦੀ ਜਿਹੜੀ ਉਮੀਦ ਆ ਉਹ ਨਹੀਂ ਹੈਗੀ। ਅੱਜ ਅਸੀਂ ਜਿਹੜਾ ਸਾਡੇ ਜਥੇਬੰਦੀਆਂ ਦਾ ਫੈਸਲਾ ਸੀਗਾ ਕਿ ਅਸੀਂ ਚੰਡੀਗੜ੍ਹ ਜਾ ਕੇ ਇਹ ਸਾਡੇ ਜਿਹੜੇ ਨਵੇਂ ਆਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਹਾਰ ਲਗਾਈਏ ਕਿ ਵੀ ਤੂੰ ਸਾਡਾ ਦੁੱਖ ਸੁਣ ਲਾ, ਤੂੰ ਤਾਂ ਲੋਕਾਂ ਦੇ ਨਾਲ ਵਾਅਦਾ ਕੀਤਾ ਵਾ ਕਿ ਮੈਂ ਤੁਹਾਨੂੰ ਨਿਆਂ ਦੇਵਾਂਗਾ। 4 ਮਹੀਨੇ ਤੋਂ ਵੱਧ ਹੋ ਗਿਆ ਜੀ। 11 ਦੂਜੇ ਦਿਨ ਮਤਲਬ 11 ਦਸੰਬਰ ਦਾ ਚਲਾਨ ਵੀ ਪੇਸ਼ ਨਹੀਂ ਹੋਇਆ, ਟਾਈਮ ਲੰਘ ਗਿਆ। ਨਹੀਂ ਜੀ, ਚਲਾਨ ਦਾ ਵੀ ਟਾਈਮ ਲੰਘ ਗਿਆ। ਦੱਸਿਆ ਪੁਲਿਸ ਨੇ ਪੇਸ਼ ਕਿਉਂ ਨਹੀਂ ਕੀਤਾ ਸੀ? ਪੁਲਿਸ ਕਹਿ ਰਹੀ, ਪੁਲਿਸ ਕਹਿ ਰਹੀ ਆ ਕਿ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕਾਹਦੀ ਇਨਵੈਸਟੀਗੇਸ਼ਨ ਕਰ ਰਹੇ ਆ, ਜਦੋਂ ਕਿ ਮੈਂ ਉਹਨਾਂ ਨੂੰ ਕਿਹਾ ਵੀ ਸਾਰੇ ਦਾ ਸਾਰਾ ਰਿਕਾਰਡ ਮੇਰੇ ਕੋਲੇ ਆ, ਔਰ ਇਹ ਰਿਕਾਰਡ ਮੇਰਾ ਘਰੇ ਨਹੀਂ ਬਣਾਇਆ, ਤੁਹਾਡੇ ਤੋਂ ਹੀ ਲਿਆ ਹੋਇਆ। ਮੈਂ ਤੁਹਾਨੂੰ ਦੱਸਦਾ ਵੀ ਕਿੱਥੇ ਕਿੱਥੇ ਤੁਹਾਡਾ ਰਿਕਾਰਡ ਪਿਆ ਵਾ। ਹਾਂਜੀ, 10 ਦਸੰਬਰ 2000 11 ਦੂਜੇ ਦਿਨ ਹੀ ਪਰਚਾ ਕਰਤਾ। ਪਰ ਅਸਲ ਦੇ ਵਿੱਚ ਹੁਣ ਪੁਲਿਸ ਕੀ ਕਹਿ ਰਹੀ ਆ, ਆਖੇ ਜੀ ਜਿਹੜਾ ਸਾਡੇ ਕੋਲੇ ਰਿਕਾਰਡ ਸੀ ਉਹ ਅਸੀਂ ਡਿਸਟਰਾਈ ਕਰਤਾ, ਸਾਡਾ ਆਖੇ ਰੂਲ ਆ। ਮੈਂ ਕਿਹਾ ਵੀ ਤੁਸੀਂ ਕਿਉਂ ਡਿਸਟਰਾਈ ਕਰਤਾ? ਤੁਹਾਨੂੰ ਪਤਾ ਵੀ ਮੈਂ ਪਹਿਲੇ ਦਿਨ ਤੋਂ ਸ਼ਿਕਾਇਤਾਂ ਕਰ ਰਿਹਾ ਵਾਂ, ਮੈਂ ਹੋਮ ਸੈਕਟਰੀ ਤੋਂ ਆਰਡਰ ਕਰਵਾਏ ਹੋਏ ਆ ਕਿ ਇਕਬਾਲ ਸਿੰਘ ਦਾ ਰਿਕਾਰਡ ਤੁਸੀਂ ਨਹੀਂ ਸਾੜਨਾ, ਫਿਰ ਤੁਸੀਂ ਕਿਉਂ ਸਾੜਤਾ? ਕਹਿੰਦੇ ਜੀ ਸਾਡਾ ਰੂਲ ਆ, ਅਸੀਂ 5 ਸਾਲਾਂ ਬਾਅਦ 7 ਸਾਲਾਂ ਬਾਅਦ ਬੇਸਡ ਰਿਕਾਰਡ ਸਾੜ ਦਿੰਦੇ। ਹੁਣ ਉਹਨਾਂ ਨੇ ਰਿਕਾਰਡ ਸਾੜਤਾ। ਇਹ ਵੀ ਰਿਟਰਨ ਚ ਦਿੱਤਾ ਤੁਹਾਨੂੰ ਕਿਸੇ ਰਿਕਾਰਡ ਸਾੜਤਾ? ਹਾਂ ਬਿਲਕੁਲ, ਮੇਰੇ ਕੋਲ ਰਿਕਾਰਡ ਆ ਮੇਰੇ ਕੋਲ। RTI ਦੇ ਵਿੱਚ ਰਿਕਾਰਡ ਆ, RTI ਦੇ ਵਿੱਚ ਉਹਨਾਂ ਲਿਖ ਕੇ ਦਿੱਤਾ ਵੀ ਉਹ ਇਸ ਤਰੀਕ ਦਾ ਰਿਕਾਰਡ ਡਿਸਟਰਾਈ ਕਰ ਦਿੱਤਾ। ਪਰ ਮੇਰੇ ਕੋਲੇ ਹੈਗਾ ਵਾ, ਮੈਂ ਇਹਨੂੰ ਮਤਲਬ 2-3 ਕਾਪੀਆਂ ਨੂੰ ਸੰਭਾਲਿਆ ਹੋਇਆ ਵਾ। ਉਹ ਸਾਡੇ ਵਕੀਲਾਂ ਕੋਲੇ ਆ, ਕੁਛ ਮੇਰੇ ਕੋਲੇ ਆ, ਅਸੀਂ ਸੰਭਾਲ ਕੇ ਰੱਖਿਆ ਹੋਇਆ ਵਾ। ਲੋੜ ਪਈ ਤਾਂ ਅੱਗੇ ਅਸੀਂ ਕੋਰਟ ਦੇ ਵਿੱਚ ਜਦੋਂ ਵੀ ਕਦੇ ਮੌਕਾ ਆਊਗਾ ਅਸੀਂ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਾਂਗੇ। ਨਹੀਂ, ਅਜੇ ਅਸੀਂ ਦੇਖ ਰਹੇ ਹਾਂ ਕਿ ਵੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਕਰ ਰਹੇ ਆ। ਜਾਂ ਤਾਂ ਉਹਨੂੰ ਕੈਂਸਲ ਕਰਨ, ਕਿਉਂਕਿ 99% ਚਾਂਸ ਇਸ ਗੱਲ ਦੇ ਆ ਕਿ ਉਹ ਕੈਂਸਲ ਕਰਨਗੇ, ਉਹਨੂੰ ਬਚਾਉਣਗੇ, ਉਹਦੇ ਕੋਲੋਂ ਪੈਸੇ ਜਿਹੜੇ ਲਏ ਹੋਏ ਆ ਉਹ ਹਾਜ਼ਮ ਕਰਨਗੇ ਤਾਂ ਹੀ ਹਾਜ਼ਮ ਹੋਣਗੇ, ਜੇਕਰ ਉਹ ਕੈਂਸਲ ਕਰਨਗੇ। ਪਰ ਦੂਜੇ ਪਾਸੇ ਅਸੀਂ ਜਿਵੇਂ ਕਹਿ ਲਈਏ ਵੀ ਉਹਨਾਂ ਦੇ ਸਿਰ ਚੜ੍ਹ ਕੇ ਮਰਨ ਦੀ ਮਿੱਥੀ ਹੋਈ ਆ ਕਿ ਤੁਸੀਂ ਕੈਂਸਲ ਕਰੋ ਤਾਂ ਅਸੀਂ ਵੀ ਤੁਹਾਡੇ ਨਾਲ ਬਰਾਬਰ ਤੁਹਾਡੇ ਖੜ੍ਹਦੇ ਹਾਂ। ਉਸ ਤੋਂ ਬਾਅਦ ਫਿਰ ਵੀ ਹੁੰਦਾ ਵਾ ਤਾਂ ਫਿਰ ਦੇਖਾਂਗੇ ਸਾਡੇ ਵਕੀਲਾਂ ਦੀ ਜਾਂ ਸਾਡੀਆਂ ਜਥੇਬੰਦੀਆਂ ਦਾ ਜੋ ਵੀ ਫੈਸਲਾ ਹੋਊਗਾ। ਉਹ ਸਾਡੇ ਪ੍ਰਧਾਨ ਜੀ ਦਾ ਫੈਸਲਾ ਵਾ, ਦੱਸਣਗੇ ਵੀ ਕਿਵੇਂ। ਅਸੀਂ ਜੀ ਦੇਖੋ, ਇਹ 16 ਸਾਲਾਂ ਦੇ ਵਿੱਚ 3 ਕਿਸਮਾਂ ਦੀਆਂ ਸਰਕਾਰਾਂ ਦੇਖੀਆਂ, ਜਿਹਦੇ 'ਚ ਅਕਾਲੀ ਦਲ ਬਾਦਲ ਦੀ ਸਰਕਾਰ ਵੀ ਦੇਖੀ, ਬਿਲਕੁਲ ਉਦੋਂ ਵੀ ਨਿਆਂ ਨਹੀਂ ਹੋਇਆ, ਪਰਚਾ ਹੀ ਨਹੀਂ ਦਰਜ ਹੋਇਆ। ਉਦੋਂ ਬਾਅਦ ਕੈਪਟਨ ਦੀ ਸਰਕਾਰ ਦੇਖੀ ਆ, ਉਦੋਂ ਬਾਅਦ ਚੰਨੀ ਦੀ ਸਰਕਾਰ ਦੇਖੀ ਆ। ਕੱਲ੍ਹ ਅਸੀਂ ਭਗਵੰਤ ਮਾਨ ਨੂੰ ਮਿਲਣ ਦੀ ਕੋਸ਼ਿਸ਼ ਦੇ ਵਿੱਚ ਜੋ ਸਾਡੀ MLA ਸਰਬਜੀਤ ਕੌਰ ਮਾਣੂਕੇ ਆ, ਉਹਨੂੰ ਇੱਕ ਵਫਦ ਮਿਲਿਆ ਸੀ ਸਾਂਝਾ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ। ਅਸੀਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਸਾਡੀ ਭਗਵੰਤ ਮਾਨ ਨਾਲ ਵਫਦ ਦੀ ਗੱਲਬਾਤ ਕਰਾਓ। ਉਹ ਕੀ ਕਹਿੰਦੀ? ਉਹ ਕਹਿੰਦੀ ਵੀ ਮੈਂ ਫੋਨ ਕਰਤਾ SSP ਨੂੰ ਵੀ ਜਾਓ ਉਹਨੂੰ ਗ੍ਰਿਫਤਾਰ ਕਰ ਲਓ। ਜਦੋਂ ਅਸੀਂ SSP ਕੋਲ ਆਏ, ਅਸੀਂ ਆਖਿਆ ਇਹੋ ਜਿਹੇ ਫੋਨ ਬਹੁਤ ਹੋ ਚੁੱਕੇ ਆ ਵੀ ਇਹ ਨਹੀਂ, ਉਹ ਇਨਵੈਸਟੀਗੇਸ਼ਨ ਦੇ ਨਾਂ 'ਤੇ ਇਸ ਨੂੰ ਲੰਮਾ ਖਿੱਚ ਰਹੇ ਆ। ਇਨਵੈਸਟੀਗੇਸ਼ਨ ਦੇ ਨਾਂ 'ਤੇ ਜੋ ਅਧਿਕਾਰੀ ਲਾਏ ਉਹਨਾਂ ਨੇ, ਹੁਣ ਕਮਿਸ਼ਨ ਨੇ ਵੀ ਇੱਕ ਰਾਹ ਇਹੀ ਕੱਢਿਆ ਕਿ ਉਹਨੇ 3 ਅਧਿਕਾਰੀਆਂ ਦੀ ਸਿੱਟ ਬਣਾਤੀ ਆ ਵੀ ਉਹਦੇ ਉੱਤੇ ADC ਜਿਹੜਾ ਜਗਰਾਉਂ ਆ ਉਹਨੂੰ ਸੁਪਰਵਿਜ਼ਨ ਦੇ ਲਈ ਲਾਤਾ। ਉਹਨੇ ਸਮਾਂ ਰੱਖਿਆ 2 ਮਹੀਨੇ ਦਾ।
ਜੋ ਵੀ ਗੱਲ ਉੱਧਰੋਂ ਕੋਸ਼ਿਸ਼ ਹੋ ਰਹੀ ਆ ਸਭ ਲਮਕਾਉਣ ਦੀ ਹੋ ਰਹੀ ਆ, ਕੇਸ ਨੂੰ ਕੈਂਸਲ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਹੁਣ ਅਸੀਂ ਅੱਜ ਮੀਡੀਆ ਜ਼ਰੀਏ ਇਹ ਜੋ ਨਵਾਂ ਮੁੱਖ ਮੰਤਰੀ ਆ ਭਗਵੰਤ ਮਾਨ, ਜਿਹੜਾ ਬਦਲਾਅ ਦੇ ਨਾਂ 'ਤੇ ਸਰਕਾਰ ਲੈ ਕੇ ਆਇਆ, ਅਸੀਂ ਇਹਨੂੰ ਇੱਕ ਅਪੀਲ ਕਰਦੇ ਹਾਂ। ਕਿਹੜਾ ਪਰਿਵਾਰ ਆ, ਬੜਾ ਪੜ੍ਹਿਆ ਲਿਖਿਆ ਪਰਿਵਾਰ ਸੀ, ਜਿਹਦੀ ਇਹ ਡੀਐਸਪੀ ਬੱਲ ਤੇ ਐਸਆਈ ਰਾਜਵੀਰ ਤੇ ਉਹ ਕੋਠੇ ਸ਼ੇਰ ਜੰਗ ਦਾ ਸਰਪੰਚ ਆ ਜਿਹੜਾ ਬਿੱਲੂ, ਤੇ ਇੱਕ ਮੈਂਬਰ ਆ ਧਿਆਨ ਸਿੰਘ, ਉਹਨਾਂ ਦੇ ਹੱਥੋਂ ਬਰਬਾਦੀ ਹੋਈ ਆ। ਝੂਠਾ ਕੇਸ ਬਣਾ ਕੇ ਇਹਨਾਂ ਨੂੰ ਇਨਸਾਫ ਦਿੱਤਾ।